वाहिगुरू जी का खालसा वाहिगुरू जी की फतेह। अस्सलाम वालेकुम आदाब बर्ज मैं हाँ तुहाडी होस्ट नीलम कौर ते मैं टीवी 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਹਾਜ਼ਰ ਨੇ। ਆਓ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦੇ ਵਿਚਾਰ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। ਜੀ ਰਾਜ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਅੱਜ 3 ਸਤੰਬਰ 2020 19 ਭਾਦੋ ਨਾਨਕ ਸ਼ਾਹੀ ਸੰਮਤ 552 ਦਾ ਦਿਨ ਹੈ ਤੇ ਰਾਜ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫਾਈਵ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਜੋ ਅੱਜ ਦਾ ਜੋ ਪਹਿਲਾ ਅਹਿਮ ਇਸ਼ੂ ਹੈ ਉਸ ਬਾਰੇ ਗੱਲਬਾਤ ਹੋਣ ਜਾ ਰਹੀ ਹੈ ਭਾਰਤ ਤੇ ਪਾਕਿਸਤਾਨ ਦੇ ਹਵਾਲੇ ਨਾਲ ਕਿ ਕਿਸ ਤਰ੍ਹਾਂ ਜੋ ਚੀਨ ਦੇ ਹੱਥੋਂ ਲਗਾਤਾਰ ਖੁਆਰ ਹੋਣ ਵਾਲਾ ਭਾਰਤ ਬੜੀ ਬੇਹਯਾਈ ਨਾਲ ਪਾਕਿਸਤਾਨ ਨੂੰ ਧਮਕਾਉਣ ਦੀ ਜੋ ਹਕਾਮਤ ਹੈ ਉਹ ਕਰ ਰਿਹਾ ਹੈ। ਭਾਰਤੀ ਫੌਜੀ ਜਨਰਲ ਰਾਵਤ ਨੇ ਪਾਕਿਸਤਾਨ ਨੂੰ ਵਾਰਨਿੰਗ ਦਿੱਤੀ ਹੈ ਕਿ ਜੇ ਉਸਨੇ ਭਾਰਤ ਦੇ ਖਿਲਾਫ ਕੋਈ ਵੀ ਦਿਲਵਦੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਇਸ ਦੀ ਭਾਰੀ ਕੀਮਤ ਹੈ ਉਹ ਚੁਕਾਣੀ ਪਵੇਗੀ। ਕਿਆ ਬਾਤਾਂ। ਸੋ ਇਸ ਦੇ ਉੱਪਰ ਇੱਕ ਬਹੁਤ ਹੀ ਵਧੀਆ ਅਖਾਣ ਟੁਕਦਾ ਹੈ, ਕਹਿੰਦੇ ਨੇ ਕਿ ਡਿੱਗੀ ਖੋਤੇ ਤੂੰ ਤੇ ਗੁੱਸਾ ਕਮਿਆਰ ਤੇ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰ ਨੇ? ਦੇਖੋ, ਵੈਸੇ ਤਾਂ ਦੁਨੀਆ ਭਰ ਦੇ 7.5 ਬਿਲੀਅਨ ਲੋਕਾਂ ਨੂੰ ਜਿਹੜਾ ਜਿੱਥੇ ਜਿੱਥੇ ਵੀ ਆਪਣੀ ਮਾਦਰੀ ਜ਼ਬਾਨ ਬੋਲਦਾ ਹੈ, ਆਪਣੀ ਮਦਰ ਟੰਗ ਮਾਂ ਬੋਲੀ, ਉਸ ਨੂੰ ਉਸ ਨਾਲ ਪਿਆਰ ਹੈ, ਉਸ ਤੇ ਫਖਰ ਵੀ ਹੈ, ਹੋਣਾ ਵੀ ਚਾਹੀਦਾ। ਲੇਕਿਨ ਇਹ ਵੀ ਪੰਜਾਬੀ ਜ਼ਬਾਨ ਦੇ ਹਿੱਸੇ ਆਇਆ ਹੈ। ਸ਼ਾਇਦ ਇੱਕ ਦਾ ਕਾਰਨ ਇਹ ਵੀ ਹੈ ਕਿ ਪਿਛਲੇ ਲਗਭਗ 5-6 ਹਜ਼ਾਰ ਸਾਲ ਤੋਂ ਕਦੇ ਵੀ ਸਾਡੀ ਪੰਜਾਬੀ ਜ਼ਬਾਨ ਜਿਹੜੀ ਹੈ ਉਸ ਨੂੰ ਸਟੇਟ ਦੀ ਪੈਟਰਨੇਜ ਨਹੀਂ ਮਿਲੀ। ਇਹ ਨਹੀਂ ਹੋਇਆ ਕਿ ਉਹ ਰਾਜ ਭਾਸ਼ਾ ਰਹੀ। ਹੁਣ 1 ਨਵੰਬਰ 1966 ਤੋਂ ਭਾਰਤੀ ਕਬਜ਼ੇ ਵਾਲੇ ਪੰਜਾਬ 'ਚ ਜ਼ਰੂਰ ਪੰਜਾਬੀ ਜ਼ਬਾਨ ਤੇ ਬੇਸ ਸੂਬਾ ਬਣਿਆ ਔਰ ਮਦਰ ਟੰਗ ਪੰਜਾਬੀ ਨੂੰ ਸਟੇਟ ਲੈਂਗੁਏਜ ਬਣਾਇਆ ਗਿਆ, ਪਰ ਅਜੇ ਤੱਕ ਵੀ ਉੱਥੇ ਹਿੰਦੀ ਔਰ ਅੰਗਰੇਜ਼ੀ ਦੀ ਵਰਤੋਂ ਹੀ ਜਿਹੜੀ ਹੈ ਉਹ ਜ਼ਿਆਦਾ ਹੈ। ਔਰ ਸ਼ਾਇਦ ਇਹ ਵੀ ਇਸੇ ਦੀ ਵਜ੍ਹਾ ਹੈ ਕਿ ਆਮ ਲੋਕਾਂ ਦੀ ਜ਼ਬਾਨ, ਜਿਸ ਦੇ ਵਿੱਚ ਪੰਜਾਬ ਦਾ ਮੌਸਮ, ਪੰਜਾਬ ਦੇ ਸਖਤ ਜਾਨ ਲੋਕ, ਪੰਜਾਬ ਦਾ ਉਹ ਖਿੱਤਾ ਜਿੱਥੇ ਲਗਾਤਾਰਤਾ ਨਾਲ ਸਾਰੇ ਹਮਲਾਵਰ ਜਿਹੜੇ ਮਗਰਬ ਵੱਲੋਂ ਆਉਂਦੇ ਸਨ, ਦਰਿਆ ਖੈਬਰ ਕ੍ਰਾਸ ਕਰਕੇ ਉਸ 5 ਦਰਿਆਵਾਂ ਦੀ ਧਰਤੀ ਨੂੰ ਰੋਂਦੇ ਆ, ਫਿਰ ਉਹ ਇੰਡਸ ਵੈਲੀ ਚੋਂ ਨਿਕਲ ਕੇ ਉਸ ਗੰਗਾ ਜਮਨਾ ਵੈਲੀ 'ਚ ਜਾਂਦੇ ਸਨ। ਸੋ ਇਸ ਸਾਰੇ 'ਚ ਲੋਕਾਂ ਨੇ ਆਪਣੀਆਂ ਭਾਵਨਾਵਾਂ, ਫੀਲਿੰਗਸ, ਜੋ ਕੁਛ ਆਲੇ ਦੁਆਲੇ ਵਾਪਰਦਾ ਸੀ ਉਹਨਾਂ ਨੂੰ ਬਿਆਨਣ ਦੇ ਲਈ ਜਿਹੜੇ ਬੜੇ ਅਮੀਰ ਸਾਡੇ ਅਖਾਣ ਨੇ, ਜਿਨ੍ਹਾਂ ਨੂੰ ਈਡੀਅਮਸ ਕਿਹਾ ਜਾਂਦਾ ਹੈ, ਬਹੁਤ ਖੁੱਲ੍ਹ ਕੇ ਹੱਸਣਾ, ਖੁੱਲ੍ਹ ਕੇ ਵੰਗਾਰਨਾ ਔਰ ਹਰ ਚੀਜ਼ ਦੇ ਵਿੱਚ ਇੱਕ ਖੁੱਲ੍ਹਡੁਲੀ ਹੈ ਜਿਸ ਨੂੰ ਜਿਹੜੇ ਬਾਹਰੋਂ ਜਾਂਦੇ ਨੇ ਪੱਛਮੀ ਔਰ ਦੂਸਰੇ ਕਲਚਰਸ ਵਾਲੇ, ਉਹ ਜਦੋਂ ਪੰਜਾਬ ਦੇ ਲੋਕਾਂ ਦਾ ਰਹਿਣ ਸਹਿਣ, ਉਹਨਾਂ ਦੀ ਮਹਿਮਾਨ ਨਵਾਜ਼ੀ, ਉਹਨਾਂ ਦੀ ਖੁਸ਼ਦਿਲੀ, ਉਹਨਾਂ ਦੀ ਜੈਨਰੋਸਿਟੀ, ਉਸ ਨੂੰ ਦੇਖਦੇ ਨੇ ਤੇ ਫਿਰ ਉਹ ਵੀ ਸਮਝਣ ਦੀ ਕੋਸ਼ਿਸ਼ ਕਰਦੇ ਨੇ ਵੀ ਐਸਾ ਕੀ ਹੈ। ਔਰ ਇਹ ਇੱਕ ਤਹਿਜ਼ੀਬ ਦਾ ਹਿੱਸਾ ਹੈ। ਔਰ ਮੈਂ ਸਮਝਦਾ ਹਾਂ ਵੀ ਬੇਸ਼ੱਕ ਅਸੀਂ ਪਿਛਲੇ ਸਾਰੇ ਦਿਨਾਂ ਤੋਂ ਜਾਂ ਹੁਣ ਤੱਕ ਕਈ ਹਫ਼ਤੇ ਲੰਘ ਗਏ ਜੰਗੋ ਜਦਲ ਦੀ ਗੱਲ ਕਰਦੇ ਹਾਂ, ਹਰ ਪਾਸੇ ਜੋ ਸਾਡਾ ਖਿੱਤਾ ਹੈ ਇਸ ਵੇਲੇ ਉਹ ਬਲਦੀ ਦੇ ਬੂਥੇ 'ਚ ਆਇਆ ਹੋਇਆ, ਕਿਉਂਕਿ ਜਿਹੜੀ ਇਸ ਆਉਣ ਵਾਲੇ ਪੀਰੀਅਡ ਦੀ ਲੜਾਈ ਵੀ ਹੈ ਉਹ ਇਕਨੋਮਿਕਲ ਹੋਏ ਜਾਂ ਮਿਲੀਟਰੀਲੀ ਕੋਈ ਕਨਫਰੰਟੇਸ਼ਨ ਬਣ ਜਾਏ,
ਸਮੁੰਦਰ ਦੇ ਪਾਣੀਆਂ 'ਚ ਹੋਏ ਜਾਂ ਧਰਤੀ ਦੇ ਉੱਤੇ ਹੋਏ, ਉਸ ਦੇ ਵਿੱਚ ਅਸੀਂ ਉਸ ਦੀ ਜ਼ਦ ਵਿੱਚ ਹੋਣਾ ਹੀ ਹੋਣਾ ਹੈ। ਇਸ ਬਾਰੇ ਤਾਂ ਕੋਈ ਦੋ ਰਾਵਾਂ ਨਹੀਂ ਨੇ। ਬਿਲਕੁਲ। ਔਰ ਇਸ ਸਾਰੇ ਦੇ ਵਿੱਚ ਕਈ ਵਾਰੀ ਹਲਕਾ ਫੁਲਕਾ ਅੰਦਾਜ਼ ਜਿਹਦੇ 'ਚ ਤੁਸੀਂ ਇੱਕ ਟਫ ਸਿਆਸੀ ਜਿਹੜੀ ਸਿਚੁਏਸ਼ਨ ਹੈ ਉਹਨੂੰ ਬਿਆਨਦੇ ਹੋ, ਇਹ ਇੱਕ ਪੰਜਾਬੀ ਜ਼ਬਾਨ ਦੀ ਅਮੀਰੀ ਵੀ ਹੈ। ਹੁਣ ਬੇਸ਼ੱਕ ਇਸ ਦੇ ਨਾਲ ਜਿਹੜਾ ਅਖਾਣ ਤੁਸੀਂ ਕਿਹਾ ਡਿੱਗੀ ਖੋਤੇ ਤੋਂ ਗੁੱਸਾ ਘੁਮਿਆਰ ਤੇ, ਜ਼ਾਹਰ ਹੈ ਕਿ ਵੀ ਬਹੁਤ ਕੁਝ ਜਿਹੜਾ ਹੈ ਉਹ ਆਪਣੇ ਆਪ ਦੇ ਵਿੱਚ ਹੀ ਇਹ ਕਹਿ ਦਿੰਦਾ ਹੈ, ਜਿਸ ਦਾ ਅਸੀਂ ਬ੍ਰੌਡਰ ਅਰਥ ਦੇ ਵਿੱਚ ਇਹੀ ਦੇਖਦੇ ਹਾਂ ਕਿ ਵੀ ਕੁੱਟ ਕਿਸੇ ਪਾਸਿਓਂ ਪੈ ਰਹੀ ਹੈ, ਜਾਂ ਤੁਹਾਡੀ ਨਾਅਹਿਲੀਅਤ ਜਾਂ ਤੁਹਾਡੀ ਫੇਲਿਓਰ ਕਿਸੇ ਇੱਕ ਪਾਸੇ ਹੈ, ਪਰ ਤੁਸੀਂ ਉਧਰ ਨੂੰ ਮੂੰਹ ਨਹੀਂ ਕਰਦੇ, ਤੁਸੀਂ ਬਲੇਮ ਉਸ ਨੂੰ ਕਰਦੇ ਹੋ ਜਿਸ ਦਾ ਉਹਦੇ ਨਾਲ ਕੋਈ ਲਾਗਾ ਦੇਗਾ ਨਹੀਂ, ਜਾਂ ਉਹ ਉਹਦੇ 'ਚ ਫਰੀਕ ਵੀ ਨਹੀਂ ਹੈ ਜਾਂ ਧਿਰ ਵੀ ਨਹੀਂ ਹੈ ਉਸ ਸਾਰੇ ਦੇ ਵਿੱਚ। ਔਰ ਬਿਲਕੁਲ ਇਹੀ ਹਾਲ ਅੱਜ ਜਦੋਂ ਉਹਨਾਂ ਦਾ ਉਹੀ ਜਿਹੜਾ ਕਦੇ ਟੂ ਸਾਈਡ ਟੂ ਪ੍ਰੋਂਗ ਵਾਰ ਦੀ ਗੱਲ ਕਰਦਾ ਸੀ, ਔਰ ਇਹਨਾਂ ਦਾ ਸਿਆਸੀ ਫੇਵਰੇਟ ਬੰਦਾ ਉੱਤਰਾਖੰਡ ਦਾ ਰਹਿਣ ਵਾਲਾ ਰਾਵਤ, ਜਿਹੜਾ ਇਸ ਨੂੰ ਚੀਫ ਡਿਫੈਂਸ ਸਟਾਫ CDN, ਇਹ ਪਹਿਲੀ ਵਾਰੀ ਹਾਲਾਂ ਚੀਫ ਆਫ ਸਟਾਫ ਜਾਂ ਫੌਜੀ ਚੀਫ ਤੋਂ ਬਾਅਦ ਜਦੋਂ ਇਹਨਾਂ ਨੇ SFJ ਮਾਨਕ ਸ਼ਾਹ ਨੂੰ ਬਣਾਇਆ ਤੇ ਹਾਈਐਸਟ ਫੀਲਡ ਮਾਰਸ਼ਲ ਦਾ ਰੁਤਬਾ ਦਿੱਤਾ, ਲੇਕਿਨ ਇਹਨੂੰ ਇਹਨਾਂ ਨੇ CDN ਜਿਹੜਾ ਹੈ ਚੀਫ ਡਿਫੈਂਸ ਸਟਾਫ ਬਣਾ ਕੇ ਸਾਰਿਆਂ ਦੇ ਉੱਤੇ ਬਿਠਾ ਦਿੱਤਾ। ਔਰ ਇਸ ਦਾ ਹੁਣ ਜਿਹੜਾ ਨਰਵਾਣੇ ਜਰਨਲ ਵੀ ਬਣਾਇਆ ਫੌਜ ਦਾ, ਉਹ ਵੀ ਉੱਤਰਾਖੰਡ ਦਾ, ਇਹ ਵੀ ਬਿਪਨ ਰਾਵਤ ਵੀ, ਔਰ ਇਹ ਸਾਰੇ ਅਜੀਤ ਡੋਬਲ ਦੇ ਬॉय ਜਿਹੜੇ, ਜੇ ਇਹਨਾਂ ਨੂੰ ਕਹਿਣਾ ਹੋਏ ਕਿ ਵੀ ਇਸ ਵੇਲੇ ਰਾਨੀ ਬੇਸ਼ੱਕ ਫੇਸ ਮੋਦੀ ਅਮਿਤ ਸ਼ਾਹ ਜਿਹੜੇ ਹਿੰਦੂਤਵੀ ਏਜੰਡੇ ਦੇ ਨੇ, ਇਹ ਵੀ ਜਨਰਲ ਜਿਹੜੇ ਨੇ ਇਹ ਹਿੰਦੂਤਵੀ ਕੋਟੇ ਚੋਂ ਹੀ ਥੱਲਿਓਂ ਉੱਤੇ ਤੱਕ ਇਹਨਾਂ ਨੂੰ ਪਤਾ ਨਹੀਂ ਕਦੋਂ ਤੋਂ RSS ਨੇ ਅਨਰੋਲ ਕੀਤਾ ਹੋਏਗਾ, ਕਿਉਂਕਿ ਜਦੋਂ ਬਿਪਨ ਰਾਵਤ ਚੀਫ ਆਫ ਸਟਾਫ ਵੀ ਰਿਹਾ, ਇਹਨੇ ਖੁੱਲ੍ਹ ਕੇ ਸਿਆਸੀ ਬਿਆਨਬਾਜ਼ੀ ਕੀਤੀ। ਉਹ ਕਸ਼ਮੀਰ ਦੇ ਮੁੱਦੇ ਤੇ ਹੋਏ, ਈਵਨ ਇੱਕ ਸੈਮੀਨਾਰ 'ਚ ਬੋਲਦੇ ਆ ਦਿੱਲੀ 'ਚ ਇਹਨੇ ਸਿੱਖਾਂ ਦੇ ਇਸ਼ੂ ਦੇ ਉੱਤੇ, ਕਰਤਾਰਪੁਰ ਸਾਹਿਬ ਦੇ ਕੋਰੀਡੋਰ ਨੂੰ ਲੈ ਕੇ ਜਾਂ ਪੰਜਾਬ ਦੀ ਸਥਿਤੀ ਦੇ ਬਾਰੇ ਇਹਨੇ ਜਿਹੜਾ ਬੜੀ ਪੋਲੀਟੀਕਲ ਸਟੇਟਮੈਂਟ ਦਿੱਤੀ ਸੀ। ਹੁਣ ਬਿਲਕੁਲ ਉੱਥੇ ਜਿਸ ਕਿਸਮ ਦਾ ਉਹਨਾਂ ਨੇ ਸਟਰਕਚਰ ਬਣਾ ਦਿੱਤਾ ਹੈ, ਕੋਈ ਉਹ ਹੁਣ ਜਿਹੜੀ ਆ ਉਹਨਾਂ ਨੂੰ ਕੋਈ ਝਿਜਕ ਨਹੀਂ ਹੁੰਦੀ ਕੌਣ ਕਿਸ ਲੈਵਲ ਤੇ ਬੈਠਾ ਹੈ, ਕਿ ਐਜ਼ ਲੌਂਗ ਐਜ਼ ਉਹ ਹਿੰਦੂਤਵਾ ਦੇ ਏਜੰਡੇ 'ਚ ਫਿੱਟ ਹੋਏ ਉਸ ਨੂੰ ਜਿਹੜਾ ਉਹ ਐਕਸੈਪਟੇਬਲ ਹੈ। ਸੋ ਇਹੀ ਕਾਰਨ ਹੈ ਕਿ ਅਸੀਂ ਦੇਖਦੇ ਹਾਂ ਕਿ ਭਾਈ ਜਿਹੜੇ ਐਡਮਿਨਿਸਟ੍ਰੇਟਿਵ ਲੋਕ ਨੇ ਜਿਨ੍ਹਾਂ ਦਾ ਕੰਮ ਐਡਮਿਨਿਸਟ੍ਰੇਸ਼ਨ ਕਰਨਾ ਹੈ, ਉਹ ਪੋਲੀਟੀਕਲ ਬਣੇ ਹੋਏ ਨੇ। ਜਿਹੜੇ ਪੋਲੀਟੀਕਲ ਨੇ ਉਹ ਫੌਜੀਆਂ ਵਾਂਗ ਗੱਲ ਕਰਦੇ ਨੇ, ਤੇ ਜਿਹੜੇ ਮੀਡੀਆ ਦੇ ਉੱਤੇ ਬੈਠੇ ਹੋਏ ਉਹਨਾਂ ਦੇ 3-3 ਫੁੱਟੇ ਜਿਹੜੇ ਨੇ ਉਹਨਾਂ ਦੇ ਐਂਕਰ ਨੇ, ਔਰ ਐਂਕਰ ਮਾਈਆਂ ਨੇ, ਉਹ ਕਿਵੇਂ 6-6 ਫੁੱਟ ਜਿਹੜੀਆਂ ਨੇ ਉੜਕ ਕੇ ਉਹ ਇਵੇਂ ਹੀ ਕਰ ਰਹੇ ਹੁੰਦੀਆਂ ਜਿਵੇਂ ਉਹਨਾਂ ਨੇ ਸਾਰੀ ਚਾਂਦਮਾਰੀ ਦੇ ਨਾਲ ਜਿਹੜੀ ਸ਼ੂਟਿੰਗ ਔਰ ਸਾਰੀ ਜੰਗ ਦਾ ਪੇੜੀ ਉਹਨਾਂ ਨੇ ਸਟੂਡੀਓ ਬਣਾਇਆ ਹੋਇਆ। ਔਰ ਤੁਸੀਂ ਕੁੱਲ ਮਿਲਾ ਕੇ ਦੇਖੋ ਕਿ ਵੀ ਇਹ ਸਿਰਫ ਇਹਨੂੰ ਤੁਸੀਂ ਵਾਰ ਮੌਂਗਰਿੰਗ ਨਹੀਂ ਕਹੋਗੇ ਜਾਂ ਸਿਰਫ ਗੰਗ ਹੋ ਐਟੀਟਿਊਡ ਨਹੀਂ ਹੈ, ਇਹ ਪਾਗਲਪਨ ਦੀ ਹੱਦ ਤੱਕ ਹੈ, ਜਿੱਥੇ ਕਿ ਇੱਕ ਹਲਕਿਆ ਕੁੱਤਾ ਜਿਹੜਾ ਹੁੰਦਾ ਹੈ ਉਹ ਹਰ ਇੱਕ ਦੀ ਲੱਤ ਫੜ ਰਿਹਾ ਹੁੰਦਾ ਹੈ, ਬਿਨਾਂ ਇਹ ਦੇਖਿਆ ਕਿ ਅਲਟੀਮੇਟਲੀ ਜਿਹਨੂੰ ਹਲਕ ਪਿਆ ਉਹਦਾ ਐਂਡ ਮੌਤ ਹੁੰਦੀ ਹੈ, ਕਿਉਂਕਿ ਹਲਕ ਤੋਂ ਬਾਅਦ ਉਹ ਮਰਦਾ ਹੀ ਹੈ ਔਰ ਜਾਂ ਮਾਰ ਦਿੱਤਾ ਜਾਂਦਾ, ਉਹਦੇ ਕੋਲ ਕੋਈ ਚੋਇਸ ਨਹੀਂ ਰਹਿ ਜਾਂਦੀ ਜਦੋਂ ਕੋਈ ਇਸ ਕਿਸਮ ਦਾ ਵਿਹਾਰ ਕਰਦਾ। ਸੋ ਇਹੀ ਹਾਲ ਉਹਨਾਂ ਰਜੀਮਸ ਦਾ, ਉਹਨਾਂ ਮੁਲਕਾਂ ਦਾ, ਜਾਂ ਉਸ ਲੀਡਰਸ਼ਿਪ ਦੇ ਥੱਲੇ ਰਹਿਣ ਵਾਲੇ ਲੋਕਾਂ ਦਾ ਹੁੰਦਾ ਹੈ, ਜਿਹੜੇ ਲੋਕ ਆਪੇ ਤੋਂ ਬਾਹਰ ਹੁੰਦੇ ਨੇ, ਜਿਨ੍ਹਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਭਾਈ ਉਹ ਉਹਨਾਂ ਦੇ ਪੱਲੇ ਕੀ ਹੈ। ਐਂਬੀਸ਼ਨ ਇੰਨੇ ਕੁ ਵਧੇ ਹੁੰਦੇ ਨੇ ਕਿ ਉਹਨਾਂ ਨੂੰ ਭੁੱਲ ਜਾਂਦਾ ਹੈ ਕਿ ਵੀ ਕੱਟ ਯੋਰ ਐਂਬੀਸ਼ਨ ਬਾਈ ਯੋਰ ਲਿਮਿਟੇਸ਼ਨ, ਕਿ ਭਾਈ ਠੀਕ ਹੈ ਤੁਸੀਂ ਆਪਣੇ ਪੁਰਾਣਾਂ ਚੋਂ, ਆਪਣੀਆਂ ਕਹਾਣੀਆਂ ਚੋਂ, ਗਪੌੜਾਂ ਚੋਂ, RSS ਦੀ ਪਿਛਲੇ 100 ਸਾਲ ਦੀ ਤੁਹਾਡੀ ਟ੍ਰੇਨਿੰਗ, ਤੁਸੀਂ ਅਖੰਡ ਭਾਰਤ ਦਾ ਸੁਪਨਾ ਵੀ ਤੁਹਾਨੂੰ ਦਿਖਾਇਆ ਗਿਆ, ਤੁਹਾਨੂੰ ਇਹ ਵੀ ਦੱਸਿਆ ਗਿਆ ਕਿ ਤੁਸੀਂ ਵਿਸ਼ਵ ਗੁਰੂ ਹੋ, ਤੁਹਾਨੂੰ ਇਹ ਵੀ ਦੱਸਿਆ ਗਿਆ ਕਿ ਤੁਸੀਂ ਜਹਾਜ਼ ਬਣਾਏ ਸੀ, ਤੁਸੀਂ ਬੰਦੇ ਤੇ ਹਾਥੀ ਦਾ ਸਿਰ ਫਿੱਟ ਕੀਤਾ ਸੀ, ਏਡੀ ਵੱਡੀ ਤੁਹਾਡੀ ਪਲਾਸਟਿਕ ਸਰਜਰੀ ਸੀ, ਤੁਸੀਂ ਜਿਹੜੇ ਨੇ ਰਾਕਟ ਵੀ ਉਦੋਂ ਛੱਡੇ ਹੋਏ ਸੀ, ਤੁਸੀਂ ਤਾਂ ਚੰਦਰਮਾ ਮਾਰਸ ਦੇ ਉੱਤੇ ਜਾ ਕੇ ਤੁਹਾਡੇ ਪੰਡਤ ਪੂਜਾ ਕਰਦੇ ਰਹੇ ਨੇ, ਔਰ ਹੋਰ ਪਤਾ ਨਹੀਂ ਕੀ ਜਿਹੜਾ ਮਹਾਭਾਰਤ ਦੇ ਵਿੱਚ ਉਹ ਕਹਾਣੀਆਂ ਕਿ ਜੀ ਜਿਹੜੀਆਂ ਅੱਜ ਇਹ ਮਿਸਲਸ ਨੇ ਜਿੱਥੇ ਡਿੱਗਦੀ ਅੱਗ ਲੱਗਦੀ ਹੈ, ਸਾਡੇ ਜਿਹੜੇ ਅਗਨੀ ਬਾਣ ਸੀ ਇਹ ਸਾਡੇ ਮਹਾਭਾਰਤ। ਹੁਣ ਜਦੋਂ ਤੁਸੀਂ ਦੋ ਕਿਸਮ ਦੇ, ਕਾਂਗਰਸ ਜਿਹੜੀ ਪਾਵਰ 'ਚ ਰਹੀ ਹੈ ਨਹਿਰੂ ਤੋਂ ਅਖੀਰ ਜਿਹੜਾ ਉਹ ਨਰਸਿਮਹਾ ਰਾਓ ਤੱਕ ਜਾਂ ਮਨਮੋਹਨ ਸਿੰਘ ਤੱਕ ਵੀ,
ਉਹ ਵੀ ਧਰਮ ਨੂੰ, ਮਜ਼ਹਬ ਨੂੰ ਜਾਂ ਭੜਕਾਟ ਵਾਲੇ ਮਾਹੌਲ ਨੂੰ ਵਰਤਦੇ ਰਹੇ ਨੇ, ਪਰ ਉਹਨਾਂ ਨੂੰ ਪਤਾ ਸੀ ਕਿ ਉਹ ਵਕਤੀ ਤੌਰ ਦੇ ਉੱਤੇ ਇਸਤੇਮਾਲ ਕਰ ਰਹੇ ਨੇ ਇਸ ਕਾਰਡ ਨੂੰ ਵੋਟਾਂ ਲੈਣ ਦੇ ਲਈ। ਜੀ ਪਰ ਜਿਨ੍ਹਾਂ ਕਮਲਿਆਂ ਦੇ ਹੱਥ 'ਚ, ਸ਼ਦਾਈਆਂ ਦੇ ਹੱਥ 'ਚ ਜਾਂ ਸਿਰਫਿਰਿਆਂ ਦੇ ਹੱਥ 'ਚ ਅੱਜ ਪਾਵਰ ਹੈ, ਉਹ ਸਮਝਦੇ ਨੇ ਕਿ ਜੈਨੂਨਲੀ ਅਸੀਂ ਸੁਪਰ ਪਾਵਰ ਹੈਗੇ ਹਾਂ। ਜੈਨੂਨਲੀ ਜਿਹੜਾ ਅਖੰਡ ਭਾਰਤ ਦਾ, ਜਿਹੜਾ ਕਦੇ ਇੱਕ ਈਵਨ ਗਰਾਊਂਡ ਦੇ ਉੱਤੇ ਵੀ ਜਿਹੜਾ ਇੱਕ ਮੁਲਕ ਵੀ ਕਦੇ ਉਹਦਾ ਤੁਸੀਂ ਦੇਖਿਆ ਵੀ ਕਿਸੇ ਦੁਨੀਆ 'ਚ ਮੁਲਕ ਦੇ ਤਿੰਨ ਨਾਂ ਹੋਣ? ਕਿ ਇੰਡੀਆ ਵੀ ਉਹਦਾ ਨਾਂ ਹੈ, ਭਾਰਤ ਵੀ ਉਹਦਾ ਨਾਂ ਹੈ, ਹਿੰਦੁਸਤਾਨ ਵੀ ਉਹਦਾ ਨਾਂ ਹੈ। ਕਿਹੜਾ ਤੁਹਾਡਾ ਦੇਸ਼ ਹੈ ਜਾਂ ਕਿਹੜੀ ਤੁਹਾਡੀ ਟੈਰੀਟਰੀ ਸੀ, ਕਿਸ ਜ਼ਮਾਨੇ 'ਚ ਤੁਹਾਡਾ ਸੀ ਕਿ ਜਿਹੜਾ ਜਿਹਨੂੰ ਤੁਸੀਂ ਅਖੰਡ ਭਾਰਤ, ਦੁਨੀਆ ਐਮਪਾਇਰਸ ਰਹੇ ਨੇ, ਕੋਈ ਕਿਸੇ ਦਾ ਹਿੱਸਾ ਰਿਹਾ, ਕੋਈ ਕਿਸੇ ਦਾ ਹਿੱਸਾ ਰਿਹਾ। ਮੈਂ ਤਿੱਬਤ ਦੀ ਹਿਸਟਰੀ ਦੇਖ ਰਿਹਾ ਸੀ ਪਿਛਲੇ ਦਿਨਾਂ ਵੀ ਉਹ ਕਿੰਨੇ ਸੌ ਸਾਲ ਮੰਗੋਲਾਂ ਦੇ ਥੱਲੇ ਰਿਹਾ, ਜਦੋਂ ਹੁਣ ਚੰਗੇਜ਼ ਖਾਨ ਦਾ ਮੁੰਡਾ ਕੁਬਲੇ ਖਾਨ ਜਿਹਨੇ ਚਾਈਨਾ ਵੀ ਕੰਕਰ ਕੀਤਾ ਔਰ ਤਿੱਬਤ ਜਿਹੜਾ ਉਹਨਾਂ ਦਾ ਹਿੱਸਾ ਸੀ। ਈਵਨ ਜਿਹੜਾ ਕੋਰੀਆ, ਵਿਤਨਾਮ ਲੰਬਾ ਵਕਤ ਚੀਨ ਦਾ ਕਈ ਸੌ ਸਾਲ ਹਿੱਸਾ ਰਿਹਾ। ਤਿੱਬਤ ਦੇ ਉੱਤੇ ਚੀਨ ਜਿਹੜਾ ਉਹ 13ਵੀਂ ਸਦੀ ਤੋਂ ਇਹ ਕਹਿੰਦਾ ਵੀ 700 ਸਾਲ ਸਾਡੀ ਕੰਟੀਨਿਊਟੀ ਰਹੀ ਹੈ। ਜਦੋਂ 19ਵੀਂ ਸਦੀ 'ਚ ਕਮਜ਼ੋਰ ਹੋਏ, 20ਵੀਂ ਸਦੀ 'ਚ ਅੰਗਰੇਜ਼ 100 ਸਾਲ ਜਿਹੜੇ ਨੇ ਉਹਨਾਂ ਦੀ ਰਿਟ ਉੱਥੇ ਚੱਲਦੀ ਰਹੀ ਜਦੋਂ ਚੀਨ ਕਮਜ਼ੋਰ ਹੋਇਆ। ਲੇਕਿਨ ਫਿਰ ਵੀ ਕੋਈ ਇਹ ਡਿਨਾਈ ਨਹੀਂ ਕਰ ਸਕਦਾ ਕਿ ਤਿੱਬਤ ਦਾ ਕਲਚਰ ਜਾਂ ਤਿੱਬਤ ਦੀ ਜਿਹੜੀ ਹੈ ਤਹਿਜ਼ੀਬ ਉਹ ਨਹੀਂ ਹੈ। ਇਹ ਤਾਂ ਠੀਕ ਹੈ, ਡਿਬੇਟ ਹੈ ਕਿ ਵੀ ਉਹ ਕਦੇ ਵੀ ਕਿੰਨੀ ਕੁ ਦੇਰ ਉਹ ਸੋਵਰਨ ਕੰਟਰੀ ਰਿਹਾ ਹੋਏ ਕਿ ਨਹੀਂ ਰਿਹਾ। ਹਾਲਾਂਕਿ ਜੇ ਤੁਸੀਂ ਹਿਸਟਰੀ ਦੇਖਦੇ ਹੋ ਤਾਂ ਚੀਨ ਦੀ ਸੁਜ਼ਰਟੀ ਰਹੀ ਹੈ। ਬੇਸ਼ੱਕ ਉਹਨਾਂ ਨੇ ਉਹਨਾਂ ਤੋਂ ਨਜ਼ਰਾਨੇ ਲੈ ਕੇ ਜਾਂ ਕਾਊਟਾਊ ਕਰਵਾ ਕੇ ਉਹਨਾਂ ਨੂੰ ਰਹਿਣ ਦਿੱਤਾ ਹੋਵੇ, ਪਰ 700 ਸਾਲ ਉਹ ਬੈਠੇ ਰਹੇ ਨੇ। ਲੇਕਿਨ ਤਿੱਬਤ ਦੀ ਆਪਣੀ ਇੱਕ ਤਹਿਜ਼ੀਬ ਹੈ। ਜਿਹੜੇ ਹੁਣ ਇੰਡੀਆ ਨੂੰ ਇੱਕ ਦੇਸ਼ ਅਖੰਡ ਭਾਰਤ ਦੱਸ ਕੇ ਜਿੱਥੇ 15 ਤਹਿਜ਼ੀਬਾਂ ਨੇ ਅੱਡ-ਅੱਡ, ਪੰਜਾਬ ਦਾ ਕੀ ਕਾਮਨ ਹੈ ਗੰਗਾ ਜਮਨੀ ਤਹਿਜ਼ੀਬ ਨਾਲ? ਗੰਗਾ ਜਮਨੀ ਤਹਿਜ਼ੀਬ ਦਾ ਕੀ ਕਾਮਨ ਹੈ ਤਾਮਿਲ ਜਾਂ ਤੇਲਗੂ ਜਾਂ ਕੰਨੜ ਜਾਂ ਮਲਿਆਲਮ ਵਾਲੀ ਡ੍ਰੈਵਿਡਨ ਤਹਿਜ਼ੀਬ ਨਾਲ? ਉਹਨਾਂ ਦਾ ਕੀ ਕਾਮਨ ਹੈ ਨਾਰਥ ਈਸਟ ਦੀ ਸਾਰੀ ਟ੍ਰਾਈਬਲ ਸੁਸਾਇਟੀ ਅਸਾਮ ਔਰ ਦੂਜੇ ਨਾਲ? ਦੇਸ਼ ਕਿਹੜੇ ਪਾਸਿਓਂ ਹੋਇਆ? ਔਰ ਜੇ ਇਹਨੂੰ ਇੱਕ ਐਡਮਿਨਿਸਟ੍ਰੇਟਿਵ ਯੂਨਿਟ ਦੇ ਤੌਰ ਤੇ ਅੰਗਰੇਜ਼ ਇਹਨਾਂ ਨੂੰ ਦੇ ਗਏ, ਜਾਣ ਲੱਗੇ ਅੰਗਰੇਜ਼ ਬਾਣੀਆਂ, ਹਿੰਦੂ ਬ੍ਰਾਹਮਣ ਬਾਣੀਆਂ ਨੂੰ ਦੇ ਗਏ, ਤੇ ਜੇ ਅਕਲ ਦੇ ਮਾਲਕ ਹੁੰਦੇ, ਇਹ ਠੀਕ ਹੈ ਨਾਰਾ ਲਾਤਾ ਜੀ ਯੂਨਿਟੀ ਇਨ ਡਾਈਵਰਸਿਟੀ, ਪਰ ਤੁਸੀਂ ਸਟੇਟਾਂ ਜਿਹੜੀਆਂ ਨੇ ਉਹਨਾਂ ਨੂੰ ਮਿਊਨਿਸਪਲ ਕਮੇਟੀਆਂ ਬਣਾ ਦਿੱਤਾ। ਇੱਥੇ ਜਿਹੜੀਆਂ ਕਾਉਂਟੀਜ਼ ਨੇ ਉਹਨਾਂ ਕੋਲ ਵੀ ਜ਼ਿਆਦਾ ਪਾਵਰ। ਸਟੇਟਾਂ ਦਾ ਹਾਲ ਦੇਖੋ ਕੀ ਕਰ ਦਿੱਤਾ। ਸੋ ਕੁੱਲ ਮਿਲਾ ਕੇ ਇਸ ਸਾਰੇ 'ਚ ਜਦੋਂ ਕਿ ਇਹਨਾਂ ਦਾ ਆਪਣਾ ਅੰਦਰੋਂ ਸਭ ਕੁਝ ਡਿੱਗਿਆ ਹੋਇਆ ਹੈ, ਆਲਰੇਡੀ ਇਹਨਾਂ ਦੇ ਹੀ ਡਾਟੇ ਮੁਤਾਬਕ 1/4 ਇਕਨੋਮੀ ਜਿਹੜੀ ਹੈ ਇਹਨਾਂ ਦੀ ਵਾਈਪ ਆਊਟ ਹੋ ਗਈ ਹੈ ਬਿਲਕੁਲ। ਔਰ ਇਹੀ ਇੰਟਰਨੈਸ਼ਨਲ ਮੋਨੀਟਰੀ ਫੰਡ 'ਚ ਵੀ ਇਹਨਾਂ ਦੀ ਕਮਾਈ ਬੈਠੀ ਹੋਈ ਹੈ। ਉਹਨੇ ਵੀ ਇਹ ਰਿਪੋਰਟ ਕੀਤਾ ਵੀ ਦੁਨੀਆ ਦੇ 20 ਦੇਸ਼ ਜਿਹੜੇ ਡਿਵੈਲਪਡ ਜਾਂ ਡਿਵੈਲਪਿੰਗ ਸੀ ਉਹਨਾਂ ਦੀ ਇਕਨੋਮੀ ਦਾ ਕੰਪੈਰੀਜ਼ਨ ਦਿੱਤਾ, ਇੰਡੀਆ 20ਵੇਂ ਨੰਬਰ ਤੇ ਹੈ। ਸਭ ਦੀਆਂ ਇਕਨੋਮੀ ਸਫਰ ਕੀਤੀਆਂ, ਅਮਰੀਕਾ ਦੀ ਵੀ ਕੀਤੀ ਹੈ, ਜਾਪਾਨ ਦੀ, ਪਰ ਸਭ ਤੋਂ ਵਰਸਟ ਹਾਲਤ ਜਿਹੜੀ ਹੈ ਇਹਨਾਂ ਦੀ ਹੈ। ਹੁਣ ਜਦੋਂ ਤੁਸੀਂ ਇਹਨਾਂ ਹਾਲਾਤਾਂ ਦੇ ਵਿੱਚ ਕਰੋੜਾਂ ਜੌਬਲੈਸ ਲੋਕ ਹੋਏ ਨੇ, ਸਾਰਾ ਸਮਾਜਿਕ ਤਾਣਾ ਬਾਣਾ ਟੁੱਟਿਆ ਹੋਇਆ ਹੈ, ਪੱਲੇ ਤੁਹਾਡੇ ਕੁਝ ਨਹੀਂ ਹੈ, ਤੁਸੀਂ ਆਲਰੇਡੀ ਦਿਲਵਦੀ ਕਰਕੇ 2019 ਦੇ ਵਿੱਚ ਬਾਲਾਕੋਟ ਦਾ ਡਰਾਮਾ ਕਰਕੇ ਦੇਖ ਲਿਆ, ਤੁਸੀਂ ਈਵਨ ਪਾਕਿਸਤਾਨ ਦੀ 에ਅਰ ਫੋਰਸ ਨੂੰ ਫੇਸ ਨਹੀਂ ਕਰ ਸਕੇ। ਔਰ ਇਹੀ ਹਾਲ ਤੁਸੀਂ ਚੀਨ ਦੇ ਨਾਲ ਜਿਹੜੀ ਹੈ ਦਿਲਵਦੀ ਕਰਕੇ, ਅਜੇ 1 ਮਹੀਨਾ ਪਹਿਲਾਂ ਤੁਸੀਂ ਦੇਖਿਆ ਜੂਨ ਦੇ ਮਹੀਨੇ ਦੇ ਵਿੱਚ 15 ਔਰ 16 ਜੂਨ ਦੀ ਰਾਤ ਨੂੰ ਤੁਹਾਡਾ ਕੀ ਹਸ਼ਰ ਹੋਇਆ। ਲੇਕਿਨ ਜਿਹੜਾ ਇਨ ਦਾ ਐਂਡ ਆਫ ਦਾ ਡੇ ਕਿ ਵੀ ਹੁਣ ਜੇ ਕਿਸੇ ਨੇ ਤਬਾਹੀ ਨੂੰ ਹੀ ਸੱਦਾ ਦਿੱਤਾ ਹੋਇਆ ਤੇ ਉਹਨੂੰ ਤਬਾਹ ਹੋਣ ਤੋਂ ਫਿਰ ਕੋਈ ਨਹੀਂ ਰੋਕ ਸਕਦਾ। ਔਰ ਮੈਂ ਜਿਹੜਾ ਇਹ ਬਿਗਨਿੰਗ ਦੇ ਵਿੱਚ ਹੀ, ਕਿਉਂਕਿ ਚੀਨ ਦੇ ਮਾਮਲੇ 'ਚ ਤੇ ਜੇ ਇੱਕ ਪਾਸੇ ਬਿਪਨ ਰਾਵਤ 2 ਦਿਨ ਪਹਿਲਾਂ ਇਹ ਕਹਿ ਕੇ ਕਿ ਜੀ ਸਾਡੀਆਂ ਸਾਰੀਆਂ ਆਪਸ਼ਨਸ ਓਪਨ ਨੇ ਇਨਕਲੂਡਿੰਗ ਮਿਲਟਰੀ, ਨਾਲ ਦੀ ਨਾਲ ਜਿਹੜਾ ਉਹਨਾਂ ਦਾ ਜੈ ਸ਼ੰਕਰ ਹੈ ਫੋਰਨ, ਉਹਨਾਂ ਨਾਲ ਜੀ ਅਸੀਂ ਪਹਿਲਾਂ ਵੀ ਹੱਲ ਕੀਤਾ, ਹੁਣ ਵੀ ਕੀਤਾ। ਔਰ ਇਹੀ ਗੱਲ ਹੁਣ ਚੀਨ ਦੇ ਬਾਰੇ ਅੱਜ ਫਿਰ ਜੈ ਸ਼ੰਕਰ ਨੇ ਕਿਹਾ। ਹਾਲਾਂ 2-3 ਦਿਨ ਤੋਂ ਜੋ ਉੱਥੇ ਚੱਲ ਰਿਹਾ ਹੈ ਉਸ ਬਾਰੇ ਜ਼ਾਹਿਰ ਹੈ ਕਿ ਵੀ ਇੰਡੀਆ ਵਾਲੇ ਆਪਣੇ ਸੋਰਸਿਸ ਰਾਹੀਂ ਇਹ ਵੀ ਪਲਾਨ ਕਰਾ ਰਹੇ ਨੇ ਕਿ ਜੀ ਅਸੀਂ ਜਿਹੜਾ ਉਹਦੇ 'ਚ ਵਿਕਟਰੀ ਲੈ ਰਹੇ ਹਾਂ, ਔਰ ਇਹ ਜਿਹੜੇ ਅਸੀਂ ਕੀ ਸਟ੍ਰੈਟੇਜਿਕ ਫਿੰਗਰਸ ਜਿਹੜੇ ਨੇ ਪੈਂਗੋਂਗ ਸੋ ਲੇਕ ਦੇ ਉੱਤੇ ਜਿਹੜੇ ਨੇ ਉਹ ਕਾਬੂ ਕੀ। ਅਸੀਂ ਦੂਸਰੇ ਸੈਗਮੈਂਟ 'ਚ ਦੱਸਾਂਗੇ ਕਿ ਵੀ ਇਹਨਾਂ ਦੀ ਔਕਾਤ ਕੀ ਹੈ। ਜਦੋਂ ਈਵਨ ਪੈਂਟਾਗਨ ਦੀ ਇੱਕ ਰਿਪੋਰਟ ਪੁਆਇੰਟ ਆਊਟ ਕਰ ਰਹੀ ਹੈ ਕਿ ਇਸ ਵੇਲੇ ਚੀਨ ਦੀ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਨੇਵੀ ਹੈ
ਔਰ ਤੇਜ਼ੀ ਦੇ ਨਾਲ ਉਹ ਪ੍ਰੋਗਰੈਸ ਕਰ ਰਹੀ ਹੈ। ਸੋ ਚੀਨ ਨੇ ਤਾਂ ਇਹਨਾਂ ਨੂੰ ਜਿਵੇਂ ਕੱਲ ਅਸੀਂ ਡਿਸਕਸ ਕੀਤਾ ਸੀ, ਉਹਨਾਂ ਦੀ ਫੋਰਨ ਮਿਨਿਸਟਰੀ ਸਪੋਕਸਵੂਮਨ ਨੇ ਕਿਹਾ ਕਿ ਵੀ ਦੇਖੋ ਇਹ ਜਿਹੜਾ ਪਹਿਲਾਂ ਹੀ ਉਹਨੇ ਚਾਈਨੀਜ਼ ਐਕਸਪ੍ਰੈਸ਼ਨ ਕੋਟ ਕਰਕੇ ਕਿ ਭਾਈ ਜਿਹੜਾ ਗਿਲਟੀ ਹੁੰਦਾ ਹੈ ਉਹ ਆਪ ਹੀ ਬੋਲਦਾ ਹੈ, ਤਾਂ ਉਹਨਾਂ ਨੇ ਕਿਹਾ ਵੀ ਤੁਸੀਂ ਅਕਲ ਤੋਂ ਕੰਮ ਲਓ, ਤੁਹਾਨੂੰ ਬਾਟ ਨਹੀਂ ਭੁੱਲਣਾ ਚਾਹੀਦਾ, ਅਦਰਵਾਈਜ਼ ਤੁਸੀਂ ਇਹਦਾ ਹੈਵੀ ਪ੍ਰਾਈਸ ਤੁਹਾਨੂੰ ਪੇ ਕਰਨਾ ਪਏਗਾ। ਹੁਣ ਉਧਰ ਤਾਂ ਉਹਨੂੰ ਜਵਾਬ ਦੇਣੋਂ ਰਹੇ, ਔਰ ਇਹ ਇੱਕ ਜਿਹੜਾ ਇਹਨਾਂ ਨੇ US ਇੰਡੀਆ ਸਟ੍ਰੈਟੇਜਿਕ ਪਾਰਟਨਰਸ਼ਿਪ ਨਾਂ ਦੇ ਸੋ ਕਾਲਡ ਥਿੰਕ ਟੈਂਕ, ਇਹਨਾਂ ਦੇ ਏਜੰਸੀਆਂ ਦੇ ਹੀ ਫਰੰਟ ਖੜੇ ਕੀਤੇ ਹੁੰਦੇ ਨੇ, ਉਹਦੇ 'ਚ ਇੱਕ ਟੌਪਿਕ ਨੈਵੀਗੇਟਿੰਗ ਨਿਊ ਚੈਲੰਜਸ। ਹੁਣ ਇਸ ਦੇ ਉੱਤੇ ਬੋਲਣ ਦੇ ਲਈ ਇਹ ਬਿਪਨ ਰਾਵਤ ਆਇਆ, ਜਿਹੜਾ ਜਿਹਨੂੰ CDS ਕਹਿੰਦੇ ਨੇ, ਚੀਫ ਡਿਫੈਂਸ ਸਟਾਫ, ਔਰ ਉਹਦੇ 'ਚ ਉਹਨੇ ਉਧਰ ਮੂੰਹ ਨਹੀਂ ਕੀਤਾ ਜਿਹੜਾ ਅਸਲੀ ਹੈ, ਤੇ ਪਾਕਿਸਤਾਨ ਵੱਲ ਕਹਿ ਕੇ ਜਨਰਲ ਰਾਵਤ ਗਿਵਸ ਵਾਰਨਿੰਗ ਟੂ ਪਾਕਿਸਤਾਨ, ਸੇਜ਼ country will suffer heavy losses if it attempted any misadventure against India. India's armed forces capable of dealing with Chinese action in best suitable way. ਉਹ ਤਾਂ ਸਮਝ ਆ ਗਿਆ ਵੀ ਤੁਸੀਂ ਚਾਈਨਾ ਦੇ ਨਾਲ ਕਿੰਨੇ ਸੂਟੇਬਲ ਵੇ ਨਾਲ ਹੈਂਡਲ ਕਰ ਸਕਦੇ ਹੋ, ਪਰ ਇਹਨੂੰ ਅਸੀਂ ਦੇਖ ਰਹੇ ਹਾਂ ਕਿ ਵੀ ਇਹ ਹੈ ਜਦੋਂ ਅਸੀਂ ਜੇ ਬੁਲਿੰਗ ਲਫ਼ਜ਼ ਕਹਿਣਾ ਹੋਏ, ਹਾਲਾਂਕਿ ਪਾਕਿਸਤਾਨ ਵਾਕ ਓਵਰ ਨਹੀਂ ਹੈ, ਇਹਨਾਂ ਨੂੰ ਵੀ ਪਤਾ ਹੈ, ਔਰ ਪਾਕਿਸਤਾਨ ਨੇ ਸਾਰੇ ਪੀਰੀਅਡ ਦੇ ਵਿੱਚ ਗ੍ਰੇਸਫੁਲ ਸਾਇਲੈਂਸ ਰੱਖੀ ਹੈ। ਇੱਕ ਸਾਇਲੈਂਸ ਹੁੰਦੀ ਹੈ ਸ਼ਰਾਰਤ ਵਾਲੀ, ਇੱਕ ਸਾਇਲੈਂਸ ਹੁੰਦੀ ਹੈ ਡਰ ਦੇ ਥੱਲੇ, ਇੱਕ ਸਾਇਲੈਂਸ ਹੁੰਦੀ ਹੈ ਗ੍ਰੇਸਫੁਲ, ਕਿ ਵੀ ਕੋਈ ਗੱਲ ਨਹੀਂ ਹੈ, ਅਸੀਂ ਤਾਂ ਖੜੇ ਹੀ ਹਾਂ, ਫਿਰ ਤੁਹਾਡੇ ਨਾਲ ਜਦੋਂ ਵਕਤ ਆਇਆ ਦੇਖਾਂਗੇ। ਔਰ ਜਿਹਨੂੰ ਕਹਿੰਦੇ ਨੇ ਗ੍ਰੇਸਫੁਲ ਸਾਇਲੈਂਸ, ਹੁਣ ਉਹਦੇ ਤੇ ਇਹਨਾਂ ਨੂੰ ਲੱਗਾ ਕਿ ਵੀ ਕੁਛ ਨਾ ਕੁਛ ਕੁੱਕ ਹੋ ਰਿਹਾ। ਜ਼ਾਹਰਾ ਤੌਰ ਤੇ ਉਹਨਾਂ ਦੇ ਆਪਣੇ ਐਕਸਪਰਟਸ ਨੇ ਵੀ ਕਿਹਾ ਕਿ ਵੀ ਇਹ ਹੁਣ ਇਹ ਨਹੀਂ ਹੈ ਵੀ ਕੋਈ ਕਸ਼ਮੀਰ ਦੇ ਸ੍ਰੀਨਗਰ ਵੈਲੀ ਜਾਂ ਪੁੰਛ ਸੈਕਟਰ ਜਾਂ ਜੰਮੂ ਸਾਂਬਾ ਸੈਕਟਰ ਜਾਂ ਵੈਸਟਰਨ ਖੇਮਕਰਨ ਔਰ ਦੂਸਰੇ ਸੈਕਟਰ 'ਚ ਜੰਗ ਹੋਣੀ ਹੈ। ਹੁਣ ਤਾਂ ਜ਼ਾਹਰ ਹੈ ਵੀ ਦੁਨੀਆ ਦੀ ਸਭ ਤੋਂ ਉੱਚੀ ਥਾਂ ਔਰ ਉੱਥੇ ਹੀ ਜਿੱਥੇ ਇਹ ਟਕਰਾਅ ਦੀ ਲਾਈਨ ਬਣੀ ਹੋਈ ਹੈ, ਔਰ ਉਹੀ ਸੈਂਟਰਲ ਹੈ ਅਲਟੀਮੇਟਲੀ ਦਾ। ਜੇ ਰੂਟ ਕਾਜ਼ ਵੀ ਦੇਖਣਾ ਹੋਏ, ਭਾਰਤ ਜਿਹੜਾ ਅਮਰੀਕਾ ਦੀ ਸ਼ਹਿ ਤੇ ਉੱਥੇ ਜੋ ਡਰਾਮੇਬਾਜ਼ੀ ਕਰ ਰਿਹਾ ਹੈ, ਜਾਂ ਚਾਈਨਾ ਜਿਹੜਾ ਐਗਰੈਸਿਵ ਪੋਸਚਰ 'ਚ ਹੈ, ਉਹ ਉਹਨਾਂ ਦਾ $380 ਬਿਲੀਅਨ ਦੇ ਬਜਟ ਵਾਲਾ ਜਿਹੜਾ ਇਕਨੋਮਿਕਲ ਕੋਰੀਡੋਰ ਹੈ, ਉਹ ਵਨ ਬੈਲਟ ਵਨ ਰੋਡ ਦੇ ਥੱਲੇ ਦੁਨੀਆ ਦੇ 140 ਤੋਂ ਜ਼ਿਆਦਾ ਦੇਸ਼ ਜਿਸ ਸਾਰੇ ਦੇ ਨਾਲ ਨੇ, ਜਿਹੜਾ ਚਾਈਨਾ ਦਾ ਫਿਊਚਰ ਹੈ। ਸੋ ਚਾਈਨਾ ਤਾਂ ਉਸ ਦੇ ਲਈ ਕਿਸੇ ਹੱਦ ਤੱਕ ਵੀ ਜਾਏਗਾ, ਪਾਕਿਸਤਾਨ ਦੇ ਲਈ ਵੀ ਜੋ ਹੁਣ ਜਿੰਨੇ ਕੁ ਯਤਨ ਇੰਟਰਨੈਸ਼ਨਲ ਲੈਵਲ ਤੇ ਹੋ ਸਕਦੇ ਸੀ ਪਾਕਿਸਤਾਨ ਨੇ ਕੀਤੇ, UN ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨਸ ਔਰ ਦੂਸਰਾ, ਔਰ ਪਿਛਲੇ 1 ਸਾਲ 'ਚ ਵੀ ਹੁਣ ਜੋ ਕਸ਼ਮੀਰ 'ਚ ਕਰ ਰਹੇ ਨੇ, ਉਹਨਾਂ ਨੇ ਜੋ 5 ਅਗਸਤ 2019 ਨੂੰ ਕੀਤਾ, ਔਰ ਇਸ 1 ਸਾਲ ਦੇ ਵਿੱਚ ਉਹਨਾਂ ਨੇ ਜਿਹਨੂੰ ਕਹਿੰਦੇ ਨੇ ਤਹਿਸ ਨਹਿਸ ਕਰ ਦਿੱਤਾ, ਸਾਰੇ ਲਾਅ ਬਦਲ ਦਿੱਤੇ। 330 ਡੀਜ਼ ਜਿਹਦਾ ਅਸੀਂ ਜ਼ਿਕਰ ਕਰਦੇ ਹਾਂ, ਡੀਲਿਮਿਟੇਸ਼ਨ, ਕਿ ਭਾਈ ਉਹਨਾਂ ਨੇ ਜੰਮੂ 'ਚ ਕਿਵੇਂ ਨਵੇਂ ਡਿਸਟ੍ਰਿਕਟ ਬਣਾ ਕੇ ਹਿੰਦੂਆਂ ਦੀ ਆਬਾਦੀ ਬਰਾਬਰ ਲਿਆ ਕੇ ਖੜੀ ਕਰ ਦੇਣੀ ਹੈ। ਫਿਰ ਉਹਨਾਂ ਨੇ ਡੋਮਿਸਾਈਲ 12.5 ਲੱਖ ਡੋਮਿਸਾਈਲ ਅਸੀਂ ਕੱਲ ਡਿਸਕਸ ਕੀਤਾ ਸੀ, ਇਸ ਪੀਰੀਅਡ 'ਚ ਐਡਮਿਨਿਸਟ੍ਰੇਸ਼ਨ ਦੀ ਬਰੀਫਿੰਗ ਹੈ ਉਹਨਾਂ ਨੇ ਦਿੱਤੇ ਨੇ, ਔਰ ਉਸ ਦੇ ਨਾਲ ਡੈਮੋਗ੍ਰਾਫਿਕ ਚੇਂਜਸ ਕਿਵੇਂ ਉੱਥੇ ਲਿਆ ਕੇ ਦੂਸਰਿਆਂ ਨੂੰ ਜਿਹੜਾ ਉਹ ਦਿੱਤੇ ਜਾ ਰਹੇ ਨੇ ਡੋਮਿਸਾਈਲ। ਹੁਣ ਜਿੱਥੇ ਇਸ ਹੱਦ ਦੇ ਨਾਲ ਕਿਵੇਂ ਈਵਨ ਕੱਲ ਅਸੀਂ ਜ਼ਿਕਰ ਕੀਤਾ ਸੀ ਕਿ ਭਾਈ ਉਹਨਾਂ ਨੇ ਈਵਨ ਉਰਦੂ ਸਟੇਟ ਲੈਂਗੁਏਜ ਸੀ, ਔਰ ਇਹ ਜਿਹੜੀਆਂ ਨੇ ਆਪਸ਼ਨਲ ਸੀ, ਕਸ਼ਮੀਰੀ ਜਾਂ ਡੋਗਰੀ, ਪੰਜਾਬੀ ਵੀ ਇੰਪੋਰਟੈਂਟ ਲੈਂਗੁਏਜ ਦੇ ਤੌਰ ਤੇ, ਕਿਉਂਕਿ ਕਸ਼ਮੀਰ ਵਾਦੀ 'ਚ ਵੀ ਔਰ ਜਿਹੜੇ ਈਵਨ ਕਸ਼ਮੀਰ ਦਾ ਪੁੰਛੀ ਜ਼ਬਾਨ ਹੈ, ਉਹਦਾ ਡਾਇਲੈਕਟ ਵੀ ਜਿਹੜਾ ਪੰਜਾਬੀ ਦਾ ਡਾਇਲੈਕਟ ਹੈ ਪੁੰਛੀ, ਜਿਹੜੇ ਦੂਸਰੇ ਪਾਸਿਓਂ ਆਏ ਬਾਗ ਤੋਂ, ਮੁਜ਼ੱਫਰਾਬਾਦ ਤੋਂ, ਔਰ ਜਿਹੜੇ ਹੁਣ ਜੰਮੂ 'ਚ ਨੇ। ਔਰ ਇਹਨਾਂ ਨੇ ਕੱਲ ਜਿਹੜਾ ਇੰਡੀਅਨ ਕੈਬਨਿਟ ਨੇ ਮਨਜ਼ੂਰ ਕੀਤਾ ਮੌਨਸੂਨ ਸੈਸ਼ਨ 'ਚ ਪਾਸ ਕਰਵਾਉਣਾ, ਉਹਦੇ 'ਚ ਉਹਨਾਂ ਨੇ ਪੰਜਾਬੀ ਉਡਾ ਦਿੱਤੀ ਔਰ ਹਿੰਦੀ, ਕਸ਼ਮੀਰੀ, ਡੋਗਰੀ ਆਫੀਸ਼ੀਅਲ ਲੈਂਗੁਏਜਸ ਦੇ ਨਾਲ ਬਣਾ ਦਿੱਤੀਆਂ, ਉਰਦੂ ਔਰ ਅੰਗਰੇਜ਼ੀ ਦੇ। ਜ਼ਾਹਰ ਹੈ ਕਿ ਉਰਦੂ ਔਰ ਅੰਗਰੇਜ਼ੀ ਨੂੰ ਖਤਮ ਕਰਕੇ ਉਹੀ ਉਰਦੂ ਨੂੰ ਖਾਸ ਤੌਰ ਤੇ ਉਹ ਡੋਗਰੀ, ਕਸ਼ਮੀਰੀ ਔਰ ਇਹ ਸਾਰੇ ਦੇ ਨਾਲ ਹਿੰਦੀ ਜਿਹੜਾ ਹੁਣ ਫਾਈਨਲੀ ਕੀ ਹੈ, ਔਰ 1 ਸਾਲ ਤੋਂ ਜ਼ਿਆਦਾ ਪੀਰੀਅਡ ਤੋਂ ਡਬਲ ਲਾਕਡਾਊਨ 'ਚ ਲੋਕ ਫਸੇ ਹੋਏ ਨੇ। ਸੋ ਕਸ਼ਮੀਰੀ ਵੀ ਹੁਣ ਡੀਕਦੇ ਨੇ, ਔਰ ਪਾਕਿਸਤਾਨ ਨੇ ਵੀ ਹੁਣ ਘੱਟੋ ਘੱਟ, ਔਰ ਇਹ ਗੱਲ ਪਾਕਿਸਤਾਨ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਵੀ ਜੇ ਇਸ ਜ਼ਾਬਰ ਨੀਤੀ ਵਾਲੇ ਦੈਂਤ ਨੂੰ ਨਾ ਰੋਕਿਆ ਤੇ ਨੈਕਸਟ ਪਾਰਟ ਜਿਹੜਾ ਉਹ ਆਲਰੇਡੀ ਕਹਿ ਰਹੇ ਨੇ ਇੰਡਸ ਵਾਟਰ ਟ੍ਰੀਟੀ ਨੂੰ ਸਕ੍ਰੈਪ ਕਰਨ ਦਾ, ਪਾਕਿਸਤਾਨ ਦੀ ਲਾਈਫਲਾਈਨ
ਇੰਡਸ ਹੋਏ, ਜੇਹਲਮ ਹੋਏ, ਚਨਾਹ ਹੋਏ, ਕਸ਼ਮੀਰ ਤੋਂ ਆਉਂਦੇ ਆ, ਆਲਰੇਡੀ ਡਾਈਵਰਸ਼ਨਸ ਦੀ ਲਾਈਨ ਦੀ ਗੱਲ ਹੋ ਰਹੀ ਹੈ। ਸੋ ਤੁਹਾਨੂੰ ਕਿਤੇ ਨਾ ਕਿਤੇ ਆ ਕੇ ਫਿਰ ਲਾਈਨ ਖਿੱਚਣੀ ਪੈਂਦੀ ਹੈ। ਔਰ ਜਿਸ ਸਾਰੇ ਹੁਣ ਉਸ ਖਿੱਤੇ ਦੇ ਵਿੱਚ ਸਾਰੀ ਟੈਨਸ਼ਨ ਹੈ, ਜ਼ਾਹਰ ਹੈ ਪਾਕਿਸਤਾਨ ਵੀ ਪੂਰੀ ਪ੍ਰੀਪੇਅਰਡਨੈਸ ਦੇ ਨਾਲ ਦੋਵੇਂ ਪਾਸੇ, ਜਿਵੇਂ ਉਹਨਾਂ ਨੇ ਪਾਸ਼ਾ ਡੈਮ, ਗਿਲਗਿਤ ਬਾਲਟਿਸਤਾਨ ਵਾਲਾ ਸਾਰਾ ਪਾਰਟ, ਔਰ ਉੱਥੇ ਜਿਵੇਂ ਉਹਨਾਂ ਨੇ ਸਾਰਾ ਹੈਂਡਲ ਕੀਤਾ, ਹੁਣ ਇਹਨਾਂ ਨੂੰ ਆਪਣਾ ਪਾਲਾ ਮਾਰ ਰਿਹਾ। ਔਰ ਜਿਵੇਂ ਦਾ ਇਹ ਹੁੰਦਾ ਹੈ ਕਿ ਵੀ ਉਹ ਇੱਕ ਜਿਹੜਾ ਕਿਸੇ ਸਿਚੁਏਸ਼ਨ 'ਚੋਂ ਡਰ ਰਿਹਾ ਹੁੰਦਾ ਹੈ, ਉਹ ਕਹਿੰਦਾ ਮੈਂ ਤਾਂ ਨਹੀਂ ਡਰਦਾ, ਮੈਂ ਤਾਂ ਨਹੀਂ ਡਰਦਾ, ਉਹ ਡਰ ਤਾਂ ਉਹਨੂੰ ਖਾ ਰਿਹਾ ਹੁੰਦਾ। ਹੁਣ ਨਾ ਪਾਕਿਸਤਾਨ ਨੇ ਕੋਈ ਧਮਕੀ ਦਿੱਤੀ ਹੈ, ਨਾ ਪਾਕਿਸਤਾਨ ਨੇ ਕੋਈ ਐਸਾ ਮੂਵ ਕਿਸੇ ਲੈਵਲ ਤੇ ਉਹਨਾਂ ਨੇ ਫੌਜ ਲਿਆ। ਹੁਣ ਅਦਰਵਾਈਜ਼ ਜੇ ਇਹਨਾਂ ਦੀ 1 ਲੱਖ ਫੌਜ ਇਹਨਾਂ ਨੇ ਇੰਡੀਆ ਨੇ ਲਿਜਾ ਕੇ ਉੱਥੇ ਈਸਟਰਨ ਬਾਰਡਰ 3500 ਕਿਲੋਮੀਟਰ ਬਾਰਡਰ ਤੇ ਖੜੀ ਕਰ ਦਿੱਤੀ ਹੈ, ਕਿਉਂਕਿ ਚੀਨ ਨੇ ਵੀ ਦੱਸ ਦਿੱਤਾ ਵੀ ਗੱਲ ਕੱਲੀ ਇਹ ਨਹੀਂ ਹੈ ਕਿ ਗਲਵਾਨ ਵੈਲੀ ਜਾਂ ਸੈਂਕੋਂਗ ਲੇਕ ਜਾਂ ਅਕਸਾਈ ਚਿਨ, ਜਾਂ ਉਹਨਾਂ ਨੇ ਵੀ ਸਾਰੇ ਪਾਸੇ ਆਪਣੀ ਫੌਜ ਲਿਆਂਦੀ ਔਰ ਦੂਜਾ ਕੀਤਾ। ਹੁਣ ਪਾਕਿਸਤਾਨ ਦੇ ਲਈ ਸਾਰੀ ਸਿਚੁਏਸ਼ਨ 'ਚ ਕਿੰਨੀ ਕੁ ਫੌਜ ਇੰਡੀਆ ਹੋਰ ਮੋਬਿਲਾਈਜ਼ ਕਰੇਗਾ, ਇਹਨਾਂ ਦੇ ਪੱਲੇ ਵੀ ਕੀ ਹੈ, ਇਕਨੋਮੀ ਥੱਲੇ ਡਿੱਗੀ ਹੋਈ ਹੈ ਔਰ ਇਹਨਾਂ ਦੇ ਪੱਲੇ ਕੁਝ ਨਹੀਂ ਹੈ। ਇਹ 1 ਹਫ਼ਤੇ ਦੀ ਲੜਾਈ ਸਟੈਂਡ ਨਹੀਂ ਕਰ ਸਕਦੇ। ਔਰ ਇਹ ਡਰਾਮੇਬਾਜ਼ੀਆਂ ਕਿ ਜੀ ਰਫੇਲ ਆ ਗਏ, ਹੁਣ ਉਹ ਰਾਜਨਾਥ ਸਿੰਘ ਮਾਸਕੋ ਜਾ ਕੇ ਬੈਠਾ, ਜੀ SU-400 ਕੇ ਕੀ ਹੈ ਉਹ ਸਾਨੂੰ ਦੇ ਦਿਓ ਔਰ ਇੱਧਰ ਉੱਧਰ ਕਰ ਲਓ। ਔਰ ਗੱਲ ਇਸ ਸਾਰੇ ਚੋਂ ਜਿਹੜਾ ਇਹ ਹੈ, ਇਹ ਆਪਣੀ ਡੋਮੈਸਟਿਕ ਆਡੀਅנס ਲਈ ਵੀ ਹੈ ਔਰ ਉਹਨਾਂ ਨੂੰ ਪਤਾ ਹੈ ਕਿ ਵੀ ਇਹ ਉਹਨੂੰ ਕੀ ਵਿਪ ਬॉय ਕਹਿੰਦੇ ਨੇ ਕਿ ਭਾਈ ਤੁਸੀਂ ਪਾਕਿਸਤਾਨ, ਔਰ ਇਹਦੇ ਨਾਲ ਭਾਰਤ ਦੇ ਮੁਸਲਮਾਨ ਵੀ 200 ਮਿਲੀਅਨ, ਜੋ ਹਾਲ ਹੁਣ ਉੱਥੇ ਮੁਸਲਮਾਨਾਂ ਦਾ ਕੀਤਾ ਹੋਇਆ। ਅੱਜ ਹੀ ਮੈਂ ਇੱਕ ਇੰਟਰਵਿਊ ਡਾਕਟਰ ਕਫੀਲ ਖਾਨ ਜਿਹੜਾ ਪੀਡੀਆਟ੍ਰੀਸ਼ੀਅਨ, ਇੱਕ ਸਪੈਸ਼ਲ, ਉਹਨੂੰ ਕਿਵੇਂ ਜ਼ਲੀਲ ਕੀਤਾ ਹੈ, ਕਿਵੇਂ ਉਹਦੇ ਤੇ ਜਿਹੜਾ ਉਹਨਾਂ ਨੇ ਉਹ ਸੈਡੀਸ਼ਨ ਐਕਟ ਪਬਲਿਕ ਜਿਹੜਾ ਲਾਇਆ, ਜਿਸ ਨੂੰ ਨੈਸ਼ਨਲ ਸਿਕਿਉਰਿਟੀ ਐਕਟ ਕਹਿੰਦੇ ਨੇ, ਜੇਲ੍ਹ ਦੇ ਅੰਦਰ ਉਹਦੇ ਨਾਲ ਅੱਜ ਦਾ ਪਹਿਲਾ ਇੰਟਰਵਿਊ ਸੀ ਇੱਕ ਬਰੀਫ ਤੋਂ, ਔਰ ਕਿਵੇਂ ਉਸ ਨੂੰ ਰੋਲ ਕੇ ਰੱਖ ਦਿੱਤਾ। ਉਸ ਤੋਂ ਪਹਿਲਾਂ ਜਿਹੜਾ ਇੱਕ ਗੋਰਖਪੁਰ ਕੇਸ ਹੋਇਆ ਸੀ ਜਿਹਦੇ 'ਚ ਬਾਕੀ 11 ਡਾਕਟਰ ਇਨਵੋਲਵ ਸੀ ਨੇ, ਸੈਂਕੜਿਆਂ ਜਿਹੜੇ ਬੱਚਿਆਂ ਦੀ ਜਾਨ ਬਚਾਈ, ਸਿਲੰਡਰ, ਉਹ ਸਾਰੇ ਦੇ ਸਾਰੇ ਜਿਹੜੇ ਨੇ ਵਾਪਸ ਨੌਕਰੀਆਂ ਤੇ ਨੇ, ਇਹਨੂੰ ਕਫੀਲ ਖਾਨ ਨੂੰ ਨਹੀਂ ਦਿੱਤੇ। ਔਰ ਹੁਣ ਵੀ ਉਹ ਯੂਪੀ ਛੱਡ ਕੇ ਕਿਤੇ ਹੋਰ ਪਰਿਵਾਰ ਨਾਲ, ਉਹਨੇ ਕਿਹਾ ਮੈਨੂੰ ਮਾਰ ਦੇਣਾ ਇਹਨਾਂ ਨੇ, ਔਰ ਇਹ ਪਲਾਨ ਕਰ ਰਹੇ ਸੀ ਕਿ ਵੀ ਕਿਵੇਂ ਐਲੀਮੀਨੇਟ ਕਰਨਾ। ਹੁਣ ਇਸ ਸਾਰੇ ਨੂੰ ਕਿਉਂਕਿ ਇਹ ਜਦੋਂ ਮਾਹੌਲ ਐਂਟਾਈ ਪਾਕਿਸਤਾਨ ਸਿਰਜਦੇ ਨੇ ਤੇ ਫਿਰ ਜਿਹੜੇ ਵਿਦਨ ਕੰਟਰੀ ਇਹਨਾਂ ਦਾ, ਜਿਨ੍ਹਾਂ ਨੂੰ ਇਹਨਾਂ ਨੇ ਇਸ ਚਾਰਟ ਦੇ ਉੱਤੇ ਹੀ ਲਾਇਆ ਹੋਇਆ, ਜਿਹੜੇ ਜਿਉਂਦੇ ਹੀ ਉਹਦੇ ਤੇ ਰੱਖੇ ਹੋਏ ਨੇ ਹਿੰਦੂ ਫੈਨੈਟਿਕ ਜਿਹੜੇ ਨੇ, ਉਹਨਾਂ ਨੂੰ ਜਿਹੜਾ ਮਸਾਲਾ ਮਿਲਦਾ, ਉਹ ਫਿਰ ਉਸ ਸਾਰੇ ਨੂੰ ਲੈ ਕੇ ਫਰਦਰ ਮੁਸਲਮਾਨਾਂ ਨੂੰ ਔਰ ਦੂਸਰਿਆਂ ਨੂੰ ਡੈਨੀਗ੍ਰੇਟ ਕਰਦੇ ਨੇ। ਔਰ ਇਹੀ ਹਾਲ ਜਦੋਂ ਇਸ ਕਿਸਮ ਦਾ ਕਰਦੇ ਨੇ, ਫਿਰ ਉਹ ਸਿੱਖਾਂ ਵੱਲ ਵੀ ਪੰਜਾਬ ਜਿਹੜੇ ਇਹਨਾਂ ਦੇ ਰੱਖੇ ਹੋਏ ਨੇ ਸਾਰੇ ਹੀ ਬੱਚੇ ਜਮੂਰੇ, ਉਹ ਵੀ ਸ਼ੁਰੂ ਕਰ ਦਿੰਦੇ ਨੇ ਐਂਟਾਈ ਪਾਕਿਸਤਾਨ ਜਾਂ ਦੇਸ਼ ਭਗਤੀ ਦੇ ਗੀਤ, ਕਿਉਂਕਿ ਇਹ ਇੱਕ ਰਾਗ ਹੈ ਜਿਹੜਾ ਅਕਲੀਅਤਾਂ ਨੂੰ ਗਾਣਾ ਪੈਂਦਾ ਹਰ ਗਲੀ ਦੇ ਮੋੜ ਤੇ, ਇਹ ਦੱਸਣ ਦੇ ਲਈ ਕਿ ਉਹ ਪੈਟਰੀਓਟਿਕ ਨੇ, ਨਹੀਂ ਤਾਂ ਉਹ ਦੇਸ਼ ਧਰੋਹੀ ਨੇ। ਜਿਹੜਾ ਕੋਈ ਮੰਗ ਕਰੇ ਆਪਣੇ ਜੈਨੂਇਨ ਹੱਕਾਂ ਦੇ, ਉਹਨਾਂ ਨੂੰ ਕਹੋ ਜੀ ਇਹ ਜਿਹੜਾ ISI ਦੀ ਖੇਡ ਖੇਡ ਰਿਹਾ ਹੈ, ਪਾਕਿਸਤਾਨ ਦੀ ਖੇਡ ਰਿਹਾ। ਹੁਣ ਦੂਸਰੇ ਪਾਸੇ ਤੁਸੀਂ ਆਮ ਲੋਕਾਂ ਨੂੰ ਡਿਪਰਾਈਵ ਕਰ ਰਹੇ ਹੋ ਉਹਨਾਂ ਦੇ ਧਾਰਮਿਕ ਹਕੂਕਾਂ ਤੋਂ ਵੀ। ਕਰਤਾਰਪੁਰ ਸਾਹਿਬ ਕੋਰੀਡੋਰ 29 ਜੂਨ ਤੋਂ ਖੋਲ੍ਹਿਆ ਹੋਇਆ ਹੈ, ਹੁਣ ਅੱਜ ਜੁਲਾਈ ਲੰਘ ਗਿਆ, ਅਗਸਤ ਜਿਹੜਾ ਖਤਮ ਹੋ ਗਿਆ, ਤੁਸੀਂ ਜਿਹੜਾ ਉਹ ਬੰਦ ਕਰਕੇ ਬੈਠੇ ਹੋ ਕਿ ਭਾਈ ਨਹੀਂ ਅਸੀਂ ਇਹਨਾਂ ਨੂੰ ਮਿਲਣ ਨਹੀਂ ਦੇਣਾ, ਆਪਣੇ ਗੁਰੂ ਦੇ ਦੀਦਾਰ ਵੀ ਨਹੀਂ ਕਰਨ ਦੇਣੇ। ਸੋ ਉਸ ਕੰਟੈਕਸਟ ਦੇ ਵਿੱਚ ਜਿਹੜਾ ਇਹਨੇ ਬੜਾ ਧਮਕੀ ਭਰਿਆ ਰਵੱਈਆ ਉਹਨੇ ਅਪਣਾਇਆ ਰਾਵਤ ਨੇ, ਔਰ ਉਹਨੇ ਇਹ ਕਿਹਾ ਕਿ ਜੀ ਅਸੀਂ ਜਿਹੜਾ ਨੈਵੀਗੇਟਿੰਗ ਨਿਊ ਚੈਲੰਜਸ ਉਹਦਾ ਟੌਪਿਕ ਸੀ ਕਿ ਕੋਆਰਡੀਨੇਟਡ ਐਕਸ਼ਨ ਆਫ ਮਿਲਟਰੀਜ਼ ਆਫ ਚਾਈਨਾ ਐਂਡ ਪਾਕਿਸਤਾਨ along the northern and western borders and Indian forces were capable of handling the joint threat। ਪਹਿਲਾਂ ਤਾਂ ਇਹ ਕਿਹਾ ਜੀ ਅਸੀਂ ਉਹੀ ਜਿਹੜਾ ਪਹਿਲਾ ਝੂਠ ਸੀ ਕਿ ਜੀ ਅਸੀਂ ਜਿਹੜਾ ਉਹ 2 prong war ਲੜ ਸਕਦੇ ਹਾਂ। ਹੁਣ ਇਸ ਸਾਰੇ ਦੇ ਨਾਲ ਫਿਰ ਉਹ ਕਹਿ ਰਿਹਾ ਕਿ ਵੀ ਇਹ ਜਿਹੜਾ ਹੈ ਐਕਸ਼ਨ ਚਾਈਨਾ ਔਰ ਪਾਕਿਸਤਾਨ ਦੀ ਪੋਸੀਬਿਲਿਟੀ ਐਕਸਪਰਟਸ ਨੂੰ ਕੋਟ ਕਰ ਰਹੇ ਨੇ। ਵਾਈਲ ਹੌਸਟਾਈਲ ਪਾਕਿਸਤਾਨ ਇਜ਼ ਆਊਟ ਇਨ ਦਾ ਓਪਨ, we are now witnessing military coercion by China in this sector. It's not out of the realm of possibility that they could collude militarily in that sector। ਹੁਣ ਤੁਸੀਂ ਬਣਾਈ ਜਾਓ, ਆਪ ਹੀ ਅੰਦਾਜ਼ੇ ਲਾਈ ਜਾਓ, ਔਰ ਉਸ ਸਾਰੇ ਕਿਉਂਕਿ ਇਹ ਇੱਕ ਇਹਨਾਂ ਨੂੰ ਨਹੀਂ, ਇਹ ਸ਼ਾਇਦ ਸਮਝ ਨਹੀਂ ਹੈ ਕਿ ਵੀ ਅਲਟੀਮੇਟਲੀ
ਇਹ ਆਪਣੇ ਆਪ ਨੂੰ ਉਸ ਵਾਰ ਦੇ ਵਿੱਚ ਡਰੈਗ ਕਰ ਰਹੇ ਨੇ ਜਿਹਦੇ ਚੋਂ ਇਹਨਾਂ ਦੀ ਤਬਾਹੀ ਹੋਏਗੀ। ਕਿਉਂਕਿ ਇਹੀ ਨਹੀਂ ਕਿ ਵਿਪਨ ਰਾਵਤ ਦਿੱਲੀ 'ਚ ਪਾਕਿਸਤਾਨ ਨੂੰ ਚੈਲੰਜ ਕਰ ਰਿਹਾ ਹੈ, ਵਾਰਨਿੰਗ ਦੇ ਰਿਹਾ ਹੈ। ਆਲਰੇਡੀ 1 ਲੱਖ ਫੌਜ ਹੈ ਔਰ ਨਰਵਾਣੇ ਜਿਹੜਾ ਉਹਨਾਂ ਦਾ ਜਨਰਲ ਹੈ ਉਹ 2 ਦਿਨ ਦੇ ਲਈ ਉੱਥੋਂ ਦਾ ਟੂਰ ਕਰ ਰਿਹਾ ਉਸ ਸੈਕਟਰ ਦਾ। ਔਰ ਇਸ ਸਾਰੇ ਦੇ ਵਿੱਚ ਅਸੀਂ ਇਹ ਦੇਖ ਰਹੇ ਹਾਂ ਕਿ ਜਿਹੜੀ ਇਹਨਾਂ ਦੀ ਧਮਕੀਆਂ ਭਰੀ ਜ਼ਬਾਨ ਹੈ ਪਾਕਿਸਤਾਨ ਬਾਰੇ, ਖਾਸ ਤੌਰ ਤੇ ਜਦੋਂ ਇਹਨੇ ਕਿਹਾ ਨੋਟਿੰਗ that Pakistan could take advantage of India's border with China, the Chief of Defence Staff said it might create some trouble for New Delhi on the northern border. Therefore, we have taken adequate precautions and ensure that any such misadventure by Pakistan is sorted and they are not able to succeed in their mission. In fact, they may suffer heavy losses should they attempt any misadventure। ਇਹ ਪਾਕਿਸਤਾਨ ਨੂੰ ਵਾਰਨਿੰਗ ਦੇ ਰਿਹਾ ਹੈ ਕਿ ਜੇ ਉਹਨਾਂ ਨੇ ਜਿਹੜਾ ਕੋਈ ਇਸ ਕਿਸਮ ਦੀ ਦਿਲਵਦੀ ਕੀਤੀ ਤੇ ਫਿਰ ਹੁਣ ਇਹ ਐਗਜ਼ੈਕਟਲੀ ਲਫ਼ਜ਼ ਵੀ ਉਹੀ ਚੋਰੀ ਕੀਤੇ ਨੇ ਜੋ ਚੀਨ ਦੀ ਫੋਰਨ ਮਿਨਿਸਟਰੀ ਦੀ ਸਪੋਕਸਪਰਸਨ ਨੇ ਜਦੋਂ ਇਸ ਪਾਰਟ ਨੂੰ ਲਿਆ। ਇਹ ਹੀ ਨਹੀਂ ਹੈ ਕਿ ਵੀ ਇਹ ਸਿਰਫ ਬਿਆਨਬਾਜ਼ੀ ਤੱਕ ਹੈ। ਇੱਕ ਖਬਰ ਜਿਹਨੂੰ ਇਹਨਾਂ ਦੇ ਮੀਡੀਆ ਨੇ ਬੜਾ ਉਭਾਰਿਆ ਹੈ कि जी यूनाइटेड नेशन सिक्योरिटी काउंसिल रिजेक्ट्स पाकिस्तान अटैम्प्ट टू नेम इंडियंस ऑन टैरर लिस्ट। हुण पाकिस्तान ने UNSC ਦੇ ਵਿੱਚ ਐਗਰੈਸਿਵ ਪੋਸਚਰ ਲਿਆ ਹੈ ਔਰ ਅਸੀਂ ਇਹ ਕਹਿੰਦੇ ਰਹੇ ਇਸ ਪ੍ਰੋਗਰਾਮ 'ਚ ਕਿ ਤੁਹਾਡੇ ਕੋਲ ਕੁਲਭੂਸ਼ਣ ਯਾਦਵ ਹੈ, ਤੁਹਾਨੂੰ ਪਤਾ ਹੈ ਵੀ ਬਲੋਚਿਸਤਾਨ 'ਚ ਕੀ ਕਰ ਰਹੇ ਨੇ, ਇਹਨਾਂ ਨੇ ਕਿਸ ਕਿਸਮ ਦੀ ਇੰਟਰਫੇਅਰੈਂਸ ਅਫਗਾਨਿਸਤਾਨ ਦੇ ਵਿੱਚ ਇਹਨਾਂ ਦੀ ਹੈ ਔਰ ਪਾਕਿਸਤਾਨ ਨਾਲ ਲੱਗਦੇ ਉਹਨਾਂ ਦੇ ਕੌਂਸੂਲੇਟ ਕੀ ਕਰ ਰਹੇ ਨੇ, ਵੀ ਤੁਸੀਂ ਕਿਉਂ ਨਹੀਂ ਐਗਰੈਸਿਵ ਇਸ ਤੇ ਲੈਂਦੇ। ਸੋ ਹੁਣ ਉਹਨਾਂ ਨੇ ਇੱਕ ਅੰਗਾਰਾ, ਅਪਾਜੀ, ਗੋਬਿੰਦਾ ਪਟਨਾਇਕ ਇਹ ਸਾਰੇ ਜਿਹੜੇ ਦਹਿਸ਼ਤਗਰਦ ਨੇ ਇਹਨਾਂ ਦੇ ਨਾਂ ਦੇ ਕੇ ਪਾਕਿਸਤਾਨ ਨੇ ਮੂਵ ਕੀਤਾ ਸੀ ਕਿ ਵੀ ਇਹਨਾਂ ਨੂੰ ਇੰਟਰਨੈਸ਼ਨਲ ਟੈਰਰਿਸਟ ਦੇ ਖਾਤੇ 'ਚ ਪਾਓ। ਔਰ ਜ਼ਾਹਿਰ ਹੈ ਕਿ ਵੀ ਇਹਨਾਂ ਦੇ ਵਿੱਚ ਯੂਨਾਈਟਿਡ ਕਿੰਗਡਮ, ਅਮਰੀਕਾ ਔਰ ਫਰਾਂਸ ਉਹਨਾਂ ਨੇ ਬਲੌਕ ਕੀਤਾ ਕਿਉਂਕਿ ਹੋਰ ਸਬੂਤ ਮੰਗੇ ਨੇ। ਲੇਕਿਨ ਚੰਗੀ ਅਸੀਂ ਇਹ ਦੇਖ ਰਹੇ ਹਾਂ ਵੀ ਜਿਹੜਾ ਰਸ਼ੀਆ ਅੱਗੇ ਭਾਰਤ ਦੇ ਲਈ ਵੀਟੋ ਵੀ ਕਰਦਾ ਰਿਹਾ ਕਸ਼ਮੀਰ ਦੇ ਮੁੱਦੇ ਤੇ, ਦੂਜੇ ਹੁਣ ਸਿਕਿਉਰਿਟੀ ਕਾਉਂਸਲ 'ਚ ਅਮਰੀਕਾ, ਫਰਾਂਸ, ਇੰਗਲੈਂਡ ਤੇ ਇੱਕੋ ਹੀ ਪੇਜ ਤੇ ਨੇ ਕਿਹੜੇ ਅੱਜ ਦੇ ਨੇ। ਲੇਕਿਨ ਰਸ਼ੀਆ ਔਰ ਚਾਈਨਾ ਜਿਹੜੇ ਨੇ ਉਹ ਕੁਆਇਟ ਬੈਠੇ ਰਹੇ ਔਰ ਜ਼ਾਹਿਰ ਹੈ ਵੀ ਜੇ ਇੱਕ ਵੀ ਇਹਨੂੰ ਵੀਟੋ ਕਰ ਦਿੰਦਾ ਨਹੀਂ ਸੀ ਹੋ ਸਕਣਾ। ਲੇਕਿਨ ਇਹਨਾਂ ਦੋਨਾਂ ਦਾ ਇੱਕ ਫਰੰਟ ਤੇ ਰਹਿਣਾ, ਇਹ ਦੱਸਣਾ ਮੀਡੀਆ ਦਾ ਕਿ ਇਹ ਸਕਸੈਸ ਹੈ। ਹੁਣ ਇਹ ਇਕੱਲਾ ਇਹ ਨਹੀਂ ਹੈ ਕਿ ਵੀ ਇਹ ਇੰਡੀਆ ਨੂੰ ਇਸ ਕਿਸਮ ਦਾ ਜਿਹੜਾ ਇੰਟਰਨੈਸ਼ਨਲੀ ਜਿਹੜਾ ਉਹ ਐਮਬੈਰਸਮੈਂਟ ਹੋ ਰਹੀ ਹੈ। ਹੋਰ ਕਿੰਨੇ ਹੀ ਨੇ ਜਿਹਨੂੰ ਇਹਨਾਂ ਦਾ ਮੀਡੀਆ ਖਾ ਜਾਂਦਾ ਹੈ। ਜਿਵੇਂ ਹੁਣ ਇੱਕ ਕਮਿਸ਼ਨ ਹੈ ਇੰਟਰਨੈਸ਼ਨਲ ਕਮਿਸ਼ਨ ਫਾਰ ਜੂਰਿਸ, ਉਹਨਾਂ ਨੇ ਜਿਹੜੀ ਹੈ ਕੱਲ ਆਪਣੀ ਇੱਕ ਰਿਪੋਰਟ ਦੇ ਵਿੱਚ ਕਿਹਾ ICJ ਇਹਨੂੰ ਕਹਿੰਦੇ ਨੇ ਅਰਜਿਸ ਰਿਵਿਊ ਆਫ ਕ੍ਰਿਮੀਨਲ ਕੰਟੈਂਪਟ ਲਾਜ਼ ਆਫਟਰ ਸੁਪਰੀਮ ਕੋਰਟ ਕਨਵਿਕਟਸ ਹਿਊਮਨ ਰਾਈਟਸ ਲਾਇਰ ਫਾਰ ਸੋਸ਼ਲ ਮੀਡੀਆ ਪੋਸਟ ਕ੍ਰਿਟੀਕਲ ਆਫ ਜੁਡੀਸ਼ਰੀ। ਹੁਣ ਇੰਟਰਨੈਸ਼ਨਲ ਕਮਿਸ਼ਨ ਫਾਰ ਜੂਰਿਸ ਕਹਿੰਦਾ ਹੈ ਕਿ ਬਈ ਤੁਹਾਡਾ ਸੁਪਰੀਮ ਕੋਰਟ ਇਹ ਜਿਹੜਾ ਕਿ ਫਰੀडम ਆਫ ਐਕਸਪ੍ਰੈਸ਼ਨ ਨੂੰ ਕਰਟੇਲ ਕਰ ਰਿਹਾ। ਜਿਵੇਂ ਹੁਣ ਇਹਨੂੰ ਪ੍ਰਸ਼ਾਂਤ ਭੂਸ਼ਣ ਨੂੰ ਬੇਸ਼ੱਕ 1 ਰੁਪਈਆ ਜੁਰਮਾਨਾ ਕੀਤਾ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਜਿਹੜਾ ਸਾਰਾ ਅਟੈਂਪਟ ਸੀ ਇਹ ਫ੍ਰੀ ਸਪੀਚ ਦੇ ਉੱਤੇ ਜਿਹਨੂੰ ਅੰਕਸ਼ ਲਾਣਾ ਕਹਿੰਦੇ ਨੇ ਜਾਂ ਉਹਨੂੰ ਰੋਕਣ ਦਾ ਸੀ। ਉਹਨੇ ਇੰਟਰਨੈਸ਼ਨਲ ਕਮਿਸ਼ਨ ਫਾਰ ਜੂਰਿਸ ਦਾ ਇਸ ਦੇ ਉੱਤੇ ਆਪਣਾ ਫੈਸਲਾ ਦੇਣਾ ਔਰ ਇਹ ਕਹਿਣਾ ਕਿ ਵੀ ਇਹ ਜਿਹੜਾ ਉਹ ਰਿਵਿਊ ਕਰੋ ਜਿਹੜੀ ਤੁਸੀਂ ਇਹ ਕ੍ਰਿਮੀਨਲ ਕੰਟੈਂਪਟ ਵਾਲਾ ਪਾਰਟ ਬਣਾਇਆ। ਇਹ ਛੋਟੀ ਗੱਲ ਨਹੀਂ ਹੈ, ਲੇਕਿਨ ਸਾਰਾ ਮੀਡੀਆ ਜਾਂ ਸੋਸ਼ਲ ਮੀਡੀਆ ਨੇ ਇਹਨੂੰ ਗਾਇਬ ਕੀਤਾ। ਔਰ ਇਸੇ ਤਰ੍ਹਾਂ ਈਵਨ ਕਸ਼ਮੀਰ ਦੇ ਹਵਾਲੇ ਨਾਲ ਅੱਜ ਯੂਨਾਈਟਿਡ ਨੇਸ਼ਨਸ ਕਾਲਸ ਔਨ ਇੰਡੀਆ ਟੂ ਪ੍ਰੋਬ ਅਲੈਜਡ ਹਿਊਮਨ ਰਾਈਟਸ ਵਾਇਓਲੇਸ਼ਨਸ ਇਨ ਕਸ਼ਮੀਰ। ਹੁਣ ਇਹ ਲੈਟਰ ਉਹਨਾਂ ਨੇ UN ਨੇ ਲਗਭਗ 2 ਮਹੀਨੇ ਪਹਿਲਾਂ ਦਾ ਕੱਢਿਆ ਹੋਇਆ ਇੰਡੀਆ ਨੂੰ, ਜੁਲਾਈ ਮਹੀਨੇ, ਜੂਨ ਮਹੀਨੇ ਦੇ ਐਂਡ ਦਾ ਜੁਲਾਈ, ਹੁਣ ਪਬਲਿਕਲੀ ਹੁਣ ਆਇਆ ਔਰ ਇਹ ਅੱਜ 3 ਸਪਟੈਂਬਰ ਦੀ ਇਹਨੂੰ ਵੀ ਮੀਡੀਆ ਖਾ ਗਿਆ। ਉਹਨਾਂ ਦਾ ਕਸ਼ਮੀਰੀਅਤ ਨਾਂ ਦੀ ਇੱਕ ਪਬਲਿਕੇਸ਼ਨ ਹੈ, ਉਹਨਾਂ ਨੇ ਦਿੱਤਾ ਹੈ in a letter this week addressed to Indian government, at least 9 UN rapporteurs also asked New Delhi to reconsider the closure of State Human Rights Commission in the disputed region। ਕਿਉਂਕਿ ਇਹਨਾਂ ਨੇ ਜਿਹੜਾ ਜੰਮੂ ਕਸ਼ਮੀਰ ਹਿਊਮਨ ਰਾਈਟਸ ਕਮਿਸ਼ਨ ਸੀ ਉਹ ਵੀ ਖਤਮ ਕਰਤਾ। 9 ਜਿਹੜੇ ਯੂਨਾਈਟਿਡ ਨੇਸ਼ਨਸ ਦੇ ਸਪੈਸ਼ਲ ਰਿਪੋਰਟਰ ਨੇ ਉਹ ਇੰਡੀਆ ਨੂੰ ਇੰਡਾਇਕਟ ਕਰ ਰਹੇ ਨੇ ਕਿ ਵੀ ਨਾਲ ਹੀ ਨਾਲ ਉਹਨਾਂ ਨੇ ਕਿਹਾ ਵੀ ਅਰਜ ਇੰਡੀਆ ਐਂਡ ਲੋਕਲ ਅਥਾਰਟੀਜ਼ ਇਨ ਕਸ਼ਮੀਰ to undertake prompt, thorough and impartial investigation into all alleged and forced disappearances and take measures to identify
the remains in each of the thousands of unmarked graves, ਕਿ ਉਹ ਹਜ਼ਾਰਾਂ ਕਬਰਾਂ ਜਿਹੜੀਆਂ ਅਣਪਛਾਤੀਆਂ ਨੇ, ਤੁਸੀਂ ਕਿ ਉਹਦੇ ਚ ਕੌਣ ਡੱਕਿਆ, ਹਜ਼ਾਰਾਂ ਜੀ ਉਹਨਾਂ ਦੀ ਜਿਹੜਾ ਇਸ ਦਾ ਉਹਨਾਂ ਨੇ ਜਿਹੜੇ 9 UN ਰਿਪੋਰਟੀਅਰਸ ਨੇ ਉਹਨਾਂ ਨੇ ਨੋਟਿਸ ਲਿਆ ਇੰਡੀਆ ਨੂੰ, ਉਹਨਾਂ ਨੇ ਵਾਰਨ ਕੀਤਾ ਹੈ ਕਿ ਭਾਈ ਤੁਸੀਂ ਜਿਹੜੀਆਂ ਡਿਸਐਪੀਅਰੈਂਸਸ ਕਰ ਰਹੇ ਹੋ ਔਰ ਦੂਸਰਾ ਕਰ ਰਹੇ ਹੋ, ਇਸ ਸਾਰੇ ਦੇ ਉੱਤੇ ਕਰੋ। ਔਰ ਇਸੇ ਤਰ੍ਹਾਂ ਅਕੋਰਡਿੰਗ ਟੂ ਕਸ਼ਮੀਰ ਬੇਸਡ ਐਸੋਸੀਏਸ਼ਨ ਪੇਰੈਂਟਸ ਆਫ ਡਿਸਐਪੀਅਰਡ ਪਰਸਨਸ ਔਰ APDP that looks after the families of forcibly disappeared people, there are at least 8,000 cases of disappearances in Kashmir. ਹੁਣ ਇਹ ਜਿਹੜੇ 8,000 ਨੌਜਵਾਨ ਡਿਸਅਪੀਅਰ ਕੀਤੇ ਗਏ, ਅਣਪਛਾਤੀਆਂ ਲਾਸ਼ਾਂ ਬਣਾ ਦਿੱਤੇ ਗਏ, ਇਸ ਬਾਡੀ ਨੇ UN ਦੇ ਲੈਵਲ ਤੇ ਇਸ ਇਸ਼ੂ ਨੂੰ ਲਿਆਂਦਾ ਔਰ 9 ਜਿਹੜੇ UN ਦੇ ਰਿਪੋਰਟੀਅਰ ਨੇ ਉਹਨਾਂ ਨੇ ਇੰਡੀਆ ਨੂੰ, ਹੁਣ ਇਹ ਛੋਟੀ ਖਬਰ ਨਹੀਂ ਹੈ ਲੇਕਿਨ ਤੁਹਾਨੂੰ ਪਾਕਿਸਤਾਨ ਦੇ ਮੀਡੀਆ 'ਚ ਵੀ ਨਜ਼ਰ ਨਹੀਂ ਆਏਗੀ, ਉਹਨਾਂ ਨੇ ਤਾਂ ਕੀ ਦੇਣੀ ਹੈ ਲੈ ਦੇ ਕੇ ਇਹ ਕਸ਼ਮੀਰੀ ਸਫ਼ਰ ਕਰ ਰਹੇ ਨੇ। ਪਰ ਕੁੱਲ ਮਿਲਾ ਕੇ ਜਦੋਂ ਅਸੀਂ ਦੇਖਦੇ ਹਾਂ ਕਿ ਇਹ ਜਿਹੜਾ ਇਹਨਾਂ ਨੇ ਜੰਗੀ ਬੁਖਾਰ ਇੱਕ ਪੈਦਾ ਕੀਤਾ ਹੈ, ਇਸ ਗੱਲ ਦਾ ਧਿਆਨ ਰਿਹਾ ਕਿ ਬੇਸ਼ੱਕ ਉਹਨਾਂ ਦੇ ਆਪਣੇ ਨੈਰੋ ਪੋਲੀਟੀਕਲ ਗੋਲ ਨੇ, ਆਪਣੀ ਹਿੰਦੂ ਫੈਨੇਟਿਸਿਜ਼ਮ ਦੀ ਜਿਹੜੀ ਆਈਡੀਓਲੋਜੀ ਹੈ ਉਹਨੂੰ, ਉਹਦੇ 'ਚ ਵੀ ਉਹਨਾਂ ਨੇ ਲਗਾਤਾਰ ਜਿਹੜਾ ਉਹ ਬਾਲਣ ਅੱਗ ਦੇ ਵਿੱਚ ਪਾਉਂਦੇ ਰਹਿਣਾ, ਸ਼ਾਇਦ ਇਹਦਾ ਵੀ ਹਿੱਸਾ ਹੈ। ਪਰ ਬਹੁਤ ਵਾਰ, ਕਈ ਵਾਰ ਤੁਸੀਂ ਜੇ ਇੰਨਾ ਕੁ ਬਾਲਣ ਪਾਉਣ ਤੱਕ ਹੀ ਰਹੋਗੇ ਤੇ ਫਿਰ ਉਹ ਅੱਗ ਜਦੋਂ ਧੋਤੀ ਨੂੰ ਲੱਗ ਗਈ ਤੇ ਫਿਰ ਧੋਤੀ ਦੇ ਨਾਲ ਹੀ ਜਿਹੜਾ ਉਹ ਜਿਹੜੀ ਇੱਕ ਗੱਲ ਦਾ ਧਿਆਨ ਰਿਹਾ ਕਿ ਡੂਬੇਗੀ ਕਸ਼ਤੀ तो डूबेंगे सारे, ना बचोगे तुम ना तुम्हारे साथी प्यारे। इस ਵੇਲੇ ਜਿਹੜੇ ਬੱਲੇ 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 ਬੜਾ ਸਾਨੂੰ ਵੀ ਕਈ ਕਮੈਂਟ ਨੈਗੇਟਿਵ ਲਿਖੇ ਹੁੰਦੇ, ਬਹੁਤ ਇੰਡੀਆ ਪਾਵਰ, ਪਤਾ ਨਹੀਂ ਤੁਹਾਨੂੰ ਅਸੀਂ ਚੀਨ ਦੇ ਛੱਕੇ ਛੁਡਾ ਦੇਵਾਂਗੇ। ਮੈਂ ਕਿਹਾ ਛੱਕੇ ਤਾਂ ਪਤਾ ਨਹੀਂ ਤੁਸੀਂ ਕੀ ਛੁਡਾਓਗੇ, ਪਰ ਇਹ ਲੱਗਦਾ ਹੈ ਕਿ ਵੀ ਤੁਸੀਂ ਤਬਾਹੀ ਨੂੰ ਸੱਦਾ ਦੇ ਰਹੇ ਹੋ। ਇਹਦੇ ਬਾਰੇ ਕੋਈ ਸ਼ੱਕ ਸ਼ੁਬਾ ਨਹੀਂ ਹੋਣਾ ਜੀ। ਰਾਜ ਸਾਹਿਬ ਬਿਲਕੁਲ, ਤੁਹਾਡੇ ਇੱਥੇ ਆਪਾਂ ਬ੍ਰੇਕ ਲੈਂਦੇ ਹਾਂ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।